ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸ ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਦੱਸਦੇ ਨੇ ਜੋ ਵੀ ਤੁਸੀਂ ਮੰਗਲਵਾਰ ਨੂੰ ਪੁੱਛਦੇ ਹੋ ਉਹਦੇ ਬਾਰੇ ਦੱਸਦੇ ਆ। ਕੁਛ ਕੁ ਇਹ ਵਾਧੂ ਇਲਾਜ ਲੈ ਕੇ ਆਉਂਦੇ ਆ ਸਾਡੇ ਲਈ। ਇਹ ਪ੍ਰੋਗਰਾਮ ਵੀਰਵਾਰ ਨੂੰ ਹੁੰਦਾ ਆ ਅਤੇ ਐਤਵਾਰ ਨੂੰ ਇਸ ਦਾ ਰਿਪੀਟ ਹੁੰਦਾ ਆ ਅਤੇ ਉਸੇ ਦੇ ਨਾਲ ਇਹਦੀ YouTube ਵੀ ਬਣ ਜਾਂਦੀ ਆ ਅਤੇ ਆਪਣੇ ਅਪਲੋਡ ਵੀ ਕਰ ਦਿੱਤਾ ਜਾਂਦਾ ਹੈ। ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਸੁਣ ਸਕਦੇ ਆ। ਅੱਗੇ ਚੱਲਦੇ ਹਾਂ, ਕਰਦੇ ਹਾਂ ਜਗਵੀਰ ਸਿੰਘ ਹੋਰਾਂ ਨਾਲ ਗੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ, ਸਭ ਤੱਕ ਪਹੁੰਚਾਉਂਦੇ ਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਸੰਤ ਸਿੰਘ ਤੇ ਦੇਬਾ ਟਰਲਕ, ਗਰਮੀਤ ਕੌਰ ਜੀ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੋ ਬਸੇਰੀ, ਪ੍ਰਿਤਪਾਲ ਸਿੰਘ ਗਰਮੇਲ ਕੌਰ ਬਾਠ ਸਲਮਾ, ਮਹਿੰਦਰ ਸਿੰਘ ਚੌਹਾਨ ਮੰਟਿਕਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਜਗਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਗੱਲ ਅੱਜ ਪਹਿਲਾਂ ਕਰਦੇ, ਕਹਿੰਦੇ ਬੱਚੇ ਆਪਣੇ ਬਿਸਤਰੇ ਤੇ ਪਿਸ਼ਾਬ ਕਰ ਦਿੰਦਾ ਹੈਗਾ ਜੀ, ਉਹ ਆਪਣੇ ਅਜਵਾਇਨ ਲੈ ਸਕਦੇ ਹੈ ਜੀ। ਅਜਵਾਇਨ ਦਾ ਅੱਧਾ ਚਮਚਾ, 5-6 ਸਾਲ ਦਾ ਬੱਚਾ ਹੈਗਾ, ਅੱਧਾ ਚਮਚਾ ਆਪਣੇ, ਤੇ ਅਨਾਰ ਦਾ ਅੱਧਾ ਚਮਚਾ ਅਜਵਾਇਨ ਦਾ ਲੈਣਾ, ਤੇ ਅਨਾਰ ਦਾ ਛਿਲਕੇ ਜਿਹੜੇ ਹੁੰਦੇ ਉਹਨਾਂ ਦਾ ਪਾਊਡਰ ਅੱਧਾ ਚਮਚਾ, ਇਹ ਮਿਕਸ ਕਰਕੇ ਖਿਲਾਣੇ ਹੈਗੇ ਜੀ ਉਹਨਾਂ। ਜਾਂ ਫਿਰ ਤੁਸੀਂ ਅਨਾਰ ਦੇ ਰਸ ਦੇ ਵਿੱਚ ਥੋੜ੍ਹੇ ਜਿਹੇ ਤਿਲ ਤੇ ਥੋੜ੍ਹਾ ਜਿਹਾ ਗੁੜ ਪਾ ਕੇ ਉਹ ਪਿਲਾ ਸਕਦੇ ਹੈਗੇ ਬੱਚੇ ਨੂੰ। ਨਹੀਂ ਤਾਂ ਅਨਾਰ ਦੇ ਰਸ ਦੇ ਵਿੱਚ ਥੋੜ੍ਹਾ ਜਿਹਾ ਆਪਣੇ ਤੁਸੀਂ ਇੱਕ ਚੁਟਕੀ ਜੈਫਲ, ਨਟਮੈਗ ਜਿਹਨੂੰ ਕਹਿੰਦੇ, ਉਹ ਆਪਣੇ ਪਿਲਾ ਸਕਦੇ ਹੈਗੇ। ਅੱਛਾ ਜੀ, ਉਹਨੇ ਫਿਰ ਪਪੀਤਾ ਜਿਹੜਾ ਹੁੰਦਾ ਉਹਦੇ ਵਿੱਚੋਂ ਤੁਸੀਂ ਜਿੰਨਾ ਕੁ ਬੱਚੇ ਨੇ ਖਾਣਾ ਹੋਊਗਾ ਉਹਦੇ ਵਿੱਚੋਂ ਇੱਕ ਗੁਲਾਬ ਦਾ ਫੁੱਲ ਰਗੜ ਕੇ ਉਹ ਤੁਸੀਂ ਚਟਨੀ 'ਚ ਬਣਾ ਕੇ ਉਹ ਖਿਲਾ ਸਕਦੇ ਹੈਗੇ ਉਹਨੂੰ। ਨਹੀਂ ਜੇ ਇੱਥੇ ਕੱਚੇ ਪਪੀਤੇ ਸਾਰੇ ਕੋਈ ਘਰ ਇੱਥੇ ਲੱਗਿਆ ਹੋਇਆ ਹੈਗਾ ਸਮ ਟਾਈਮ, ਤਾਂ ਉਹਦੇ ਜਿਹੜਾ ਕੱਚਾ ਪਪੀਤਾ ਜਾਂ ਤੋੜਦੇ ਆਪਾਂ ਉਹਦੀ ਦੁੱਧ ਦੀਆਂ ਜਿਹੜੀਆਂ ਬੂੰਦਾਂ ਨਿਕਲਦੀਆਂ ਹੈਗੀਆਂ, 4-5 ਬੂੰਦਾਂ ਤੁਸੀਂ ਆਪਣੇ ਇਹਦਾ ਖੰਡ ਮਾ ਪਾ ਕੇ ਦੇ ਦਿਓ, ਨਹੀਂ ਤਾਂ ਇਹਦੇ ਪਤਾਸੇ ਦੇ ਵਿੱਚੋਂ ਪਾ ਕੇ ਦੇ ਦਿਓ, ਇਹ ਵੀ ਠੀਕ ਰਹਿੰਦਾ ਹੈਗਾ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਜਿਹੜੇ ਪਪੀਤੇ ਦੇ ਬੀਜ ਹੁੰਦੇ ਹੈਗੇ, ਪਪੀਤੇ ਦੇ ਬੀਜ ਸੁੱਕੇ ਹੋਏ ਬੀਜ, ਉਹਨਾਂ ਦਾ ਤੁਸੀਂ ਚੂਰਨ ਬਣਾ ਲਓ ਅਤੇ ਅੱਧਾ ਕੁ ਚਮਚਾ ਸਮਝ ਲਓ ਉਹਦਾ ਬੀਜਾਂ ਦਾ, ਅਤੇ ਵਿੱਚੋਂ ਸ਼ਹਿਦ ਦੇ ਵਿੱਚੋਂ ਮਿਲਾ ਕੇ ਉਹ ਤੁਸੀਂ ਆਪਣੇ ਖਿਲਾ ਸਕਦੇ ਹੈਗੇ। ਅਤੇ ਇਹਦੇ ਵਿੱਚ ਫਿਰ ਤੁਸੀਂ ਜਾਮਣਾ ਦਾ ਯੂਜ਼ ਕਰ ਸਕਦੇ ਹੈਗੇ। ਜੇ ਜਾਮਣਾ ਦਾ ਪਾਊਡਰ ਜਿਹੜਾ ਹੁੰਦਾ, ਜਾਮਣ ਦੀ ਗੁਠਲੀਆਂ ਦਾ ਪਾਊਡਰ, ਉਹ ਤੁਸੀਂ 1 ਚਮਚਾ ਉਹ ਤੁਸੀਂ ਸ਼ਹਿਦ ਮਿਲਾ ਕੇ ਤੁਸੀਂ ਉਹ ਖਿਲਾ ਸਕਦੇ ਹੈਗੇ। 2-3 ਅਖਰੋਟ ਦੀਆਂ ਗਿਰੀਆਂ ਅਤੇ ਅੱਧੀ ਕੁ ਮੁੱਠੀ ਦਾਖਾਂ ਦੀ ਸੌਗੀ, ਇਹ ਮਿਲਾ ਕੇ ਤੁਸੀਂ ਖਿਲਾ ਸਕਦੇ ਹੈਗੇ। ਨਹੀਂ ਤਾਂ ਆਪਣੇ ਇੱਕ ਅੱਧਾ ਛੁਹਾਰਾ, 1-2 ਛੁਹਾਰੇ ਉਹ ਖਿਲਾ ਦੇ ਕਰੋ ਬੱਚੇ ਨੂੰ। ਜਿਹੜਾ ਮਰਜ਼ੀ ਗੁੜ ਅਤੇ ਕਾਲੇ ਤਿਲ ਖਿਲਾ ਸਕਦੇ ਹੈਗੇ। ਰਾਤ ਨੂੰ ਪੈਣ ਲੱਗੇ ਤੁਸੀਂ ਸ਼ਹਿਦ ਦਾ ਚਮਚਾ ਉਹਨੂੰ ਦੁੱਧ ਮਾ ਪਾ ਕੇ ਦੇ ਸਕਦੇ ਹੈਗੇ। ਇਹ ਕੰਮ ਕਰਕੇ ਦੇਖ ਲਓ ਜੀ, ਉਹਨੇ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਿਹੜੇ ਕਹਿੰਦੇ ਸੀਗੇ ਉਹਨੇ ਗਰਦਨ ਦੇ ਵਿੱਚੋਂ ਦਰਦ ਜਿਹਾ ਹੁੰਦਾ ਹੈਗਾ, ਉਹ ਤਾਂ ਉਹਨੇ ਤੁਸੀਂ ਰਾਈ ਦੇ ਤੇਲ ਅਤੇ ਸਰੋਂ ਦਾ ਤੇਲ ਬਰਾਬਰ ਮਿਕਸ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ। ਅਤੇ ਮੇਥੀ ਦਾਣਿਆਂ ਨੂੰ ਪੀ ਕੇ ਉਹਦਾ ਚਟਨੀ ਬਣਾ ਕੇ, ਲੇਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਗਰਦਨ ਦੇ ਉੱਤੇ। ਫਿਰ ਅਸਗੰਧ ਅਤੇ ਸੁੰਡ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਕੋਸੇ ਦੁੱਧ ਨਾਲ ਖਾ ਲੈਣੀ ਹੈਗੀ, ਇਹ ਖੁਸ਼ਕ ਹੁੰਦੀ ਹੈ ਅਸਗੰਧ। ਜਾਂ ਫਿਰ ਜੈਫਲ ਨੂੰ ਪੀ ਕੇ ਆਪਣੇ ਉਹਦਾ ਲੇਪ ਜਿਹਾ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਗਰਦਨ ਦੇ ਉੱਤੇ। ਲੌਂਗਾਂ ਦਾ ਤੇਲ ਦੇ ਵਿੱਚੋਂ ਸਰੋਂ ਦਾ ਤੇਲ ਮਿਕਸ ਕਰਕੇ ਉਹ ਮਾਲਿਸ਼ ਕਰ ਸਕਦੇ ਹੈਗੇ। ਬਦਾਮ ਰੋਗਨ ਦੀ ਮਾਲਿਸ਼ ਕਰ ਲਿਆ ਕਰੋ। ਫਿਰ ਖਸਖਸ ਅਤੇ ਮਿਸ਼ਰੀ ਇਹ ਬਰਾਬਰ ਲੈਣੀਆਂ ਹੈਗੀਆਂ। ਇਹਦਾ ਤੁਸੀਂ ਆਪਣੇ 1 ਚਮਚਾ ਰਾਤ ਨੂੰ ਅਤੇ 1 ਚਮਚਾ ਸਵੇਰ ਨੂੰ ਇਹ ਲੈ ਲਿਆ ਕਰੋ। ਇਹ ਗਰਦਨ ਦੇ ਦਰਦ ਵਾਸਤੇ ਹੈਗਾ। ਜਿਹੜੇ ਕਹਿੰਦੇ ਸੀਗੇ ਪਿਸ਼ਾਬ ਬਹੁਤ ਜ਼ਿਆਦਾ ਆਉਂਦਾ ਹੈਗਾ, ਉਹ ਉਹਨੇ ਮੇਥੀ ਦੀ ਸਬਜ਼ੀ ਬਣਾ ਕੇ ਤੁਸੀਂ ਖਾ ਲਿਆ ਕਰੋ। ਇਹ ਵਧੀਆ ਚੀਜ਼ ਹੈ। ਮੇਥੀ ਤੇ ਜਿਹੜੀ ਹਰੀ ਮੇਥੀ ਹੁੰਦੀ ਇਹਦੀ ਭੁਰਜੀ ਜੀ ਬਣਾ ਕੇ ਤੁਸੀਂ ਖਾ ਲਿਆ ਕਰੋ, ਬਹੁਤ ਵਧੀਆ ਚੀਜ਼ ਹੈ। ਨਹੀਂ ਤਾਂ ਇਹਦੇ ਬੀਜ ਉਹਨੇ ਕੁੱਟ ਕੇ ਉਹਦਾ ਚੂਰਨ ਜਿਹਾ ਬਣਾ ਲਓ ਤੁਸੀਂ, ਮੇਥੀ ਕੁੱਟ ਕੇ ਉਹ ਤੁਸੀਂ ਆਪਣੇ 1 ਚਮਚਾ ਤੁਸੀਂ ਲੈ ਲਿਆ ਕਰੋ, ਕੋਸੇ ਪਾਣੀ ਨਾਲ ਲੈ ਲਿਆ। ਅੱਛਾ, ਫਿਰ ਥੋੜ੍ਹੇ ਜਿਹੇ ਆਪਣੇ ਔਲਿਆਂ ਦਾ ਜੂਸ 2-3 ਚਮਚੇ ਅਤੇ 1 ਚਮਚਾ ਵਿੱਚੋਂ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਕੇਲੇ ਇਹਦੇ ਵਿੱਚੋਂ ਖਾ ਸਕਦੇ ਹੈਗੇ ਤੁਸੀਂ। ਅਤੇ ਜਿਹੜਾ ਉਹਨੇ ਹੁੰਦਾ ਅਨਾਨਾਸ, ਪਾਈਨਐਪਲ, ਉਹਦੇ ਵਿੱਚੋਂ ਤੁਸੀਂ ਆਪਣੇ ਜਿੰਨਾ ਖਾਣਾ ਹੈਗਾ ਉਹਦੇ ਵਿੱਚੋਂ ਤੁਸੀਂ ਅੱਧਾ ਕੁ ਚਮਚਾ ਮਗਾਂ ਦਾ ਉਹ ਮਿਕਸ ਕਰਕੇ ਤੁਸੀਂ ਉਹ ਖਾ ਸਕਦੇ ਹੈਗੇ। ਨਹੀਂ ਆਪਣੇ ਜਿਹੜੀ ਜਵੱਤਰੀ ਹੁੰਦੀ ਹੈ, ਇੱਕ ਜੈਫਲ ਹੁੰਦਾ, ਇੱਕ ਉਹਦੇ ਉੱਪਰਲਾ ਜਿਹੜਾ ਹੁੰਦਾ ਉਹ ਜਵੱਤਰੀ ਕਹਿੰਦੇ ਜੀ ਉਹਨੂੰ। ਉਹਦਾ ਜਵੱਤਰੀ ਦਾ ਚੂਰਨ ਜਾਂ ਜਵੱਤਰੀ ਸਾਫ 'ਤੇ ਲੈ ਕੇ ਉਹਦਾ ਘਰ
ਪੀਸ ਲਓ ਉਹਨੂੰ। ਉਹ ਤੁਸੀਂ ਆਪਣੇ ਅੱਧਾ ਚਮਚਾ ਲੈਣਾ ਹੈਗਾ, ਬਾਹਲੀ ਜ਼ਿਆਦਾ ਨਹੀਂ ਲੈਣੀ ਹੈਗੀ। ਅੱਧਾ ਚਮਚਾ ਤੇ ਮਿਸ਼ਰੀ, ਇਹ 1 ਚਮਚਾ ਮਿਸ਼ਰੀ ਦਾ ਮਿਲਾ ਕੇ ਅੱਧਾ ਚਮਚਾ ਇਹਦਾ, ਇਹ ਤੁਸੀਂ ਆਪਣੇ ਜ਼ਿਆਦਾ ਲੈ ਸਕਦੇ ਹੈਗੇ। ਨਹੀਂ ਤਾਂ ਫਿਰ ਜੈਫਲ, ਨਟਮੈਗ ਜਿਹਨੂੰ ਕਹਿੰਦੇ ਆਪਾਂ, ਤੇ ਸਫੇਦ ਮੂੰਗਫਲੀ, ਇਹ 2 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦੇ ਵਿੱਚ ਤੁਸੀਂ ਆਪਣੇ 1 ਚਮਚਾ ਜਿਹੜਾ ਪਾਊਡਰ ਬਣੂਗਾ ਦੋਵਾਂ ਦਾ ਮਿਕਸ ਕਰਕੇ, 1 ਚਮਚਾ ਇਹ ਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਖਾ ਸਕਦੇ ਹੈਗੇ। ਫਿਰ ਤੁਸੀਂ ਅੰਗੂਰ ਜ਼ਿਆਦਾ ਤੋਂ ਜ਼ਿਆਦਾ ਖਾਓ ਇਹਦੇ ਵਿੱਚੋਂ। ਜੇ ਨਹੀਂ ਤੁਹਾਨੂੰ ਮਿਲਦਾ ਕੁਛ ਤਾਂ ਔਲੇ ਦੇ ਰਸ ਲੈਣਾ ਹੈਗਾ, ਤੁਸੀਂ 5-6 ਚਮਚੇ ਔਲੇ ਦਾ ਰਸ ਲੈ ਲਓ, ਵਿੱਚੋਂ ਥੋੜ੍ਹੀ ਹਲਦੀ ਪਾ ਲਓ ਅਤੇ ਵਿੱਚੋਂ ਸ਼ਹਿਦ, ਇਹ ਮਿਕਸ ਕਰਕੇ ਲੈ ਸਕਦੇ ਹੈਗੇ। ਫਿਰ ਅਨਾਰ ਦੇ ਛਿਲਕਿਆਂ ਨੂੰ ਸੁਕਾ ਕੇ ਤੁਸੀਂ ਪਾਊਡਰ, ਉਹਦਾ 1 ਪਾਊਡਰ ਤੁਸੀਂ ਆਪਣਾ 1 ਚਮਚਾ ਪਾਊਡਰ ਰੋਜ਼ ਲੈ ਸਕਦੇ ਹੈਗੇ ਇਹਦੇ ਵਿੱਚੋਂ, ਸਵੇਰ ਸ਼ਾਮ 2 ਟਾਈਮ ਲੈ ਲਿਆ ਕਰੋ। ਫਿਰ ਮਲੱਠੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ ਜੀ। ਮਲੱਠੀ ਤੁਸੀਂ 50 ਗ੍ਰਾਮ ਲੈ ਲਓ, 30 ਗ੍ਰਾਮ ਮਿਸ਼ਰੀ ਲੈ ਲਓ ਵਿੱਚੋਂ, ਅਤੇ 25 ਗ੍ਰਾਮ ਕਾਲੀ ਮਿਰਚਾਂ। 50 ਗ੍ਰਾਮ ਮਲੱਠੀ ਲੈਣੀ ਹੈਗੀ, 30 ਗ੍ਰਾਮ ਆਪਣੇ ਮਿਸ਼ਰੀ ਲੈਣੀ ਹੈਗੀ, 25 ਗ੍ਰਾਮ ਕਾਲੀ ਮਿਰਚਾਂ, ਇਹ ਮਿਕਸ ਕਰਕੇ ਤੁਸੀਂ ਰੱਖ ਲਓ। ਇਹ ਤੁਸੀਂ ਆਪਣੇ 1 ਚਮਚਾ ਇਹ ਖਾ ਸਕਦੇ ਹੈਗੇ ਤੁਸੀਂ। ਫਿਰ ਇਹਦੇ ਵਿੱਚੋਂ ਤੁਸੀਂ 50 ਗ੍ਰਾਮ ਲੈਣੀ ਹੈਗੀ ਜਵੈਣ, ਇਹ ਦੂਸਰਾ ਨੁਕਸਾ ਹੈਗਾ। 50 ਗ੍ਰਾਮ ਜਵੈਣ ਲੈਣੀ ਹੈਗੀ, 100 ਗ੍ਰਾਮ ਕਾਲੇ ਤਿਲ ਲੈਣੇ ਹੈਗੇ, ਅਤੇ 150 ਗ੍ਰਾਮ ਗੁੜ ਲੈਣਾ ਹੈਗਾ। ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਮਿਕਸ ਕਰ ਲਓ, ਅਤੇ 5 ਗ੍ਰਾਮ ਅੰਦਾਜ਼ੇ ਨਾਲ, ਉਹ ਤਾਂ ਜੇ ਥੋੜ੍ਹਾ ਬਹੁਤਾ ਵੱਧ ਘੱਟ ਵੀ ਜਾਵੇ ਕੋਈ ਨਹੀਂ ਹੈਗਾ, ਅੰਦਾਜ਼ੇ ਨਾਲ 5 ਗ੍ਰਾਮ ਸਵੇਰ ਸਾਂਝ ਤੁਸੀਂ ਆਪਣੇ ਖਾਣਾ ਹੈਗਾ ਇਹਦੇ ਵਿੱਚ। ਬਸ ਇਹ ਕਰਕੇ ਦੇਖ ਲਓ ਤੁਸੀਂ। ਪਾਲਕ ਦੀ ਸਬਜ਼ੀ ਖਾ ਲਿਆ ਕਰੋ ਸ਼ਾਮ ਟਾਈਮ ਨੂੰ, ਇਹ ਵੀ ਪਿਸ਼ਾਬ ਨੂੰ ਰੋਕਦੀ ਹੈ ਜੀ। ਅੱਗੇ ਚੱਲਦੇ ਹੈਗੇ, ਜਿਹੜੇ ਕਹਿੰਦੇ ਦਿਮਾਗ ਦੇ ਵਿੱਚੋਂ ਡਿਪਰੈਸ਼ਨ ਜਿਹਾ ਰਹਿੰਦਾ ਹੈਗਾ, ਡਿਪਰੈਸ਼ਨ ਜਿਹਾ ਹੋਇਆ ਹੈਗਾ, ਉਹਦੇ ਵਿੱਚ ਅਮਰੂਦ ਬਹੁਤ ਵਧੀਆ ਚੀਜ਼ ਹੈ ਜੀ। ਇਹ ਡਿਪਰੈਸ਼ਨ ਦੇ ਮਰੀਜ਼ ਹੈਗੇ ਜੀ, ਉਹਨਾਂ ਨੂੰ 1-2 ਅਮਰੂਦ ਲੈ ਕੇ ਵਿੱਚੋਂ ਕਾਲੀ ਮਿਰਚਾਂ ਪਾ ਕੇ, ਨੂਨ ਕਾਲੀ ਮਿਰਚਾਂ ਪਾ ਕੇ, ਨਿੰਬੂ ਜੋੜ ਕੇ ਉਹ ਰੋਜ਼ ਖਾਇਆ ਕਰੇ। ਇਹਦੇ ਨਾਲ ਜਿਹੜੀ ਦਿਮਾਗ ਦੀ ਨਸਾਂ ਜਿਹੜੀਆਂ ਹੈਗੀਆਂ ਉਹ ਰਿਲੈਕਸ ਜਿਹੀਆਂ ਹੋ ਜਾਂਦੀਆਂ ਹੈਗੀਆਂ ਇਹਦੇ ਨਾਲ। ਜਾਂ ਫਿਰ ਪਿਸਤਾ ਜਿਹੜਾ ਹੁੰਦਾ, ਉਹ ਬਹੁਤ ਵਧੀਆ ਚੀਜ਼ ਹੈ ਜੀ। ਪਿਸਤੇ ਦੀਆਂ 10-15 ਦਾਣੇ ਪਿਸਤੇ ਦੇ ਰੋਜ਼ ਖਾਣ ਲੱਗ ਜਾਓ, ਇਹ ਚੰਗੀ ਰਹਿੰਦੀ ਹੈ। ਫਿਰ ਇਹਦੇ ਵਿੱਚੋਂ ਤੁਸੀਂ ਤਰਬੂਜ ਦਾ ਰਸ, ਵਾਟਰਮੈਲਨ ਜਿਹੜਾ ਹੁੰਦਾ ਉਹ ਲੈ ਲਓ, ਅਤੇ ਵਿੱਚੋਂ ਤੁਸੀਂ ਜੇ ਭੱਜ ਗਿਆ 1 ਕੱਪ ਲੈ ਲਿਆ ਤੁਸੀਂ ਤਰਬੂਜ ਦਾ ਰਸ, 1 ਕੱਪ ਵਿੱਚੋਂ ਦੁੱਧ ਮਿਲਾਉਣਾ, ਇਹਦੇ ਵਿੱਚੋਂ ਮਿਸ਼ਰੀ, ਇਹ ਸਵੇਰ ਨੂੰ ਉੱਠ ਕੇ ਤੁਸੀਂ ਆਪਣੇ ਪੀਣਾ ਹੈਗਾ ਜੀ। ਨੀਲੇ ਜਿਸ ਤਰ੍ਹਾਂ ਸਵੇਰ ਨੂੰ ਉੱਠ ਕੇ ਤਰਬੂਜ ਦਾ ਰਸ, ਦੁੱਧ ਮਿਲਾ ਕੇ, ਮਿਸ਼ਰੀ ਪਾ ਕੇ ਇਹ ਤੁਸੀਂ ਲਾਓ। ਇਹ ਸਾਰੇ ਆਪਣੇ ਦਿਮਾਗ ਵਾਸਤੇ, ਆਪਣੇ ਡਿਪਰੈਸ਼ਨ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਗਦੂਦਾਂ ਦਾ ਪਿਛਲੀ ਵੀਕ ਰਹਿ ਗਏ ਸੀਗੇ, ਉਹ ਦੱਸਦਾ ਪਹਿਲਾਂ ਤੁਹਾਨੂੰ, ਜਿਹੜੇ ਪਿਛਲੀ ਵੀਕ ਰਹਿ ਗਏ ਸੀਗੇ ਗਦੂਦਾਂ ਦਾ ਰਹਿ ਗਿਆ ਸੀਗਾ, ਉਹਦੇ ਵਿੱਚੋਂ ਤੁਸੀਂ ਭਖੜਾ ਅਤੇ ਇਟਸਿਡ, ਇਹ 2 ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਲੈ ਸਕਦੇ ਹੈਗੇ। ਇਹਦੀ ਚਾਹ ਜੀ ਬਣਾ ਕੇ ਪੀ ਲਓ ਭਾਵੇਂ। ਫਿਰ ਜਿਹੜੇ ਪੰਪਕਿਨ ਦੇ ਸੀਡ, ਕੱਦੂ ਦੇ ਬੀਜ ਜਿਹੜੇ ਹੁੰਦੇ ਹੈਗੇ, ਉਹ ਤੁਸੀਂ ਆਪਣੇ ਖਾ ਲਓ, ਆਪਣੇ ਮੁੱਠੀ 3-4 ਚਮਚੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਆਪਣੇ ਤਰਬੂਜ ਦੇ ਬੀਜ ਤੁਸੀਂ ਲੈ ਸਕਦੇ ਹੈਗੇ, ਉਹਦੀ ਆਪਣੇ ਚਾਹ ਜੀ ਬਣਾ ਕੇ ਤਰਬੂਜ ਦੇ ਬੀਜਾਂ ਦੀ 1 ਚਮਚਾ ਜਿਸ ਤਰ੍ਹਾਂ ਕੁੱਟ ਕੇ ਰੱਖ ਲਓ ਉਹਨਾਂ ਨੂੰ, 1 ਚਮਚਾ ਪਾ ਕੇ ਚਾਹ ਜੀ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਫਿਰ ਟਮਾਟਰ ਇਹਦੇ ਵਿੱਚ ਚੰਗੇ ਰਹਿੰਦੇ ਹੈਗੇ, ਜਿਹਨਾਂ ਨੂੰ ਗਦੂਦਾਂ ਹੋਈਆਂ, ਉਹ ਟਮਾਟਰ ਤੁਸੀਂ ਉਹਨੇ ਜ਼ਿਆਦਾ ਯੂਜ਼ ਕਰੋ ਹੈਗਾ ਇਹਦੇ ਵਿੱਚ। ਫਿਰ ਔਲਾ ਜੂਸ ਅਤੇ ਐਲੋਵੀਰਾ ਜੂਸ, ਇਹ ਮਿਕਸ ਕਰਕੇ ਤੁਸੀਂ ਉਹਦੇ ਜਿਹੜੇ ਜਦ ਆਪਾਂ ਜੂਸ ਦੀ ਸੀਸੀਆਂ ਲੈ ਜਾਓਗੇ, ਉਹਦੇ ਉੱਤੇ ਢੱਕਣ ਜਾ ਹੁੰਦਾ ਜੀ, ਉਹ 30 ml ਦਾ ਹੀ ਹੁੰਦਾ ਢੱਕਣ, 1 ਢੱਕਣ ਉਹਦਾ ਅਤੇ 1 ਢੱਕਣ ਉਹ, 2 ਮਿਲਾ ਕੇ ਆਪਣੇ ਬਰਾਬਰ। ਜਦ ਨਹੀਂ ਹੈਗਾ ਢੱਕਣ ਤਾਂ 5-6 ਚਮਚੇ ਉਹਦੇ, 5-6 ਚਮਚੇ ਉਹਦੇ, ਐਂ ਮਿਕਸ ਕਰਕੇ ਪੀ ਸਕਦੇ ਹੈਗੇ। ਫਿਰ ਅੱਧਾ ਤੁਸੀਂ ਮਲੱਠੀ ਰੋਜ਼ ਅੱਧਾ ਚਮਚਾ ਮਲੱਠੀ ਦਾ ਲੈ ਸਕਦੇ ਹੈਗੇ ਇਹਦੇ ਵਿੱਚੋਂ, ਜਿਹਨਾਂ ਨੂੰ ਗਦੂਦਾਂ ਹੈਗੀਆਂ। ਫਿਰ ਲਾਜਵੰਤੀ ਦੇ ਬੀਜ ਇਹਦੇ ਵਿੱਚੋਂ ਚੰਗੇ ਰਹਿੰਦੇ ਜੀ, 1 ਚਮਚਾ ਲਾਜਵੰਤੀ ਦੇ ਬੀਜ, ਇਹ ਆਮ ਮਿਲ ਜਾਂਦੇ ਹੈਗੇ ਸਟੋਰਾਂ 'ਚ, ਅਤੇ 1 ਚਮਚਾ ਖੰਡ, ਇਹ ਲੱਸੀ ਨਾਲ ਲੈਣੇ ਹੈਗੇ ਜੀ। ਦਹੀਂ ਦੀ ਲੱਸੀ ਬਣਾ ਕੇ ਉਹਦੇ ਨਾਲ ਆਪਣੇ ਤੁਸੀਂ ਲੈਣੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਜਿਹੜੀ ਤਲਾਓ ਦੇ ਵਿੱਚੋਂ ਸਿੱਪੀਆਂ ਜਿਹੀਆਂ, ਇੱਥੇ ਜੇ ਤੁਹਾਨੂੰ ਸਿੱਪੀਆਂ ਮਿਲ ਜਾਵੇ, ਉਹਨਾਂ ਨੂੰ ਐਨ ਬਹੁਤ ਚੂਰਨ ਬਣਾ ਕੇ ਉਹਦਾ ਬਲੈਂਡਰ ਮਾ ਪਾ ਕੇ ਜਾਂ ਮਿਕਸੀ ਮਾ ਪਾ ਕੇ ਕਪੜ ਛਾਨ ਕਰ ਲੈਣਾ, ਬਾਹਲਾ ਬਰੀਕ ਕਰ ਲੈਣਾ, ਉਹ ਅੱਧਾ ਚਮਚਾ ਤੁਸੀਂ ਲੱਸੀ ਨਾਲ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਫਿਰ ਪੀਲੀ ਹਰੜਾਂ ਜਿਹੜੀਆਂ ਹੁੰਦੀਆਂ ਉਹ ਤੁਸੀਂ ਆਪਣੇ ਖਾਣ ਲਾ ਜਾਓ, ਉਹ ਵੀ ਆਪਣੇ ਗਦੂਦਾਂ ਨੂੰ ਠੀਕ ਕਰ ਦਿੰਦੀਆਂ ਹੈਗੀਆਂ। ਇਹਦੇ ਵਿੱਚ ਤੁਸੀਂ ਖਰਬੂਜਾ, ਤਰਬੂਜ, ਪਪੀਤਾ, ਇਹ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ। ਇਹਦੇ ਵਿੱਚ ਫਿਰ ਤੁਸੀਂ ਇਹ ਟਰਾਈ ਕਰਕੇ ਦੇਖ ਲਓ, ਜਿਹੜੀ ਚੀਜ਼ਾਂ ਦੱਸੀਆਂ ਹੈਗੀਆਂ ਵਧੀਆ ਹੈਗੀਆਂ। ਅੱਗੇ ਜਿਹੜੇ ਕਹਿੰਦੇ ਸੀਗੇ ਹੌਟ ਫਲੈਸ਼ਿਸ ਆਉਂਦੇ ਹੈਗੇ, ਲੇਡੀ ਨੂੰ ਕਹਿੰਦੇ ਸੀਗੇ ਉਹਨੇ ਵੀ ਕੋਲ ਗਰਮੀ ਜੇ ਲੱਗਣ ਲੱਗ ਜਾਂਦੀ ਹੈਗੀ, ਇਹਦੇ ਵਿੱਚੋਂ ਅਸ਼ੋਕਾ ਲਿਸਟ ਉਹਨਾਂ ਨੂੰ ਵਧੀਆ ਰਹੂਗੀ ਜੀ। ਅਸ਼ੋਕਾ ਲਿਸਟ ਤੁਸੀਂ 4 ਚਮਚੇ ਲੈ ਕੇ 4 ਚਮਚੇ ਪਾਣੀ ਦੇ ਪਾ ਕੇ ਉਹ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚ ਅਲਸੀ ਲੈ ਸਕਦੇ ਹੈਗੇ,
ਫਿਰ ਮਲੱਠੀ ਫਾਇਦਾ ਕਰੂਗੀ, ਅਸ਼ਵਗੰਧਾ ਫਾਇਦਾ ਕਰੂਗੀ ਇਹਦੇ ਵਿੱਚ। ਫਿਰ ਹਰੀ ਸਬਜ਼ੀਆਂ ਤੁਸੀਂ ਜ਼ਿਆਦਾ ਖਾ ਸਕਦੇ ਹੈਗੇ। ਫਿਰ ਥੋੜ੍ਹੀ ਹਲਦੀ ਟਰਾਈ ਕਰਕੇ ਦੇਖ ਸਕਦੇ ਹੈਗੇ, ਦੁੱਧ ਮਾ ਘੋਲ ਕੇ ਥੋੜ੍ਹੀ ਜਿਹੀ ਹਲਦੀ ਆਪਣੇ ਟਰਾਈ ਲੈ ਸਕਦੇ ਹੈਗੇ ਇਹਦੇ ਵਿੱਚੋਂ। ਇਹਦੇ ਵਿੱਚੋਂ ਫਿਰ ਤੁਸੀਂ ਬੈਂਗਣ, ਪਲੰਬ, ਫਿੱਗ, ਸੌਗੀ, ਕਾਲੇ ਅੰਗੂਰ, ਇਹ ਚੀਜ਼ਾਂ ਤੁਹਾਨੂੰ ਨਹੀਂ ਖਾਣੀਆਂ ਹੈਗੀਆਂ। ਇਹ ਤੁਸੀਂ ਇਹਦੇ ਵਿੱਚੋਂ ਤੁਸੀਂ ਆਪਣੇ ਚੌਲ, ਆਲੂ, ਚੀਨੀ, ਇਹ ਜਿਹੀਆਂ ਚੀਜ਼ਾਂ ਇਹ ਬੰਦ ਕਰਨੀਆਂ ਹੈਗੀਆਂ। ਫਿਰ ਐਲੋਵੀਰਾ ਇਹਦੇ ਵਿੱਚੋਂ ਚੰਗਾ ਰਹੂਗਾ ਤੁਹਾਨੂੰ, ਐਲੋਵੀਰਾ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਐਂ ਕਰੋ, ਨਹੀਂ ਤਿੰਨੇ ਚੀਜ਼ਾਂ ਮਿਲਾ ਵੀ ਸਕਦੇ ਹੈਗੇ ਤੁਸੀਂ। ਮਲੱਠੀ ਲੈ ਲਓ ਅਤੇ ਅਲਸੀ ਲੈ ਲਓ ਅਤੇ ਸ਼ਤਾਵਰ ਜਿਹਨੂੰ ਕਹਿੰਦੇ ਹੈਗੇ, ਇਹ ਬਣਿਆ ਮਿਲ ਜਾਂਦਾ ਜੀ। ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਆਪਣੇ ਇਹਦਾ ਲੈ ਸਕਦੇ ਹੋ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ ਜੀ। ਅਤੇ ਇਹਦੇ ਵਿੱਚੋਂ ਤੁਸੀਂ ਓਮੇਗਾ 3 ਵੀ ਇਹਦੇ ਵਿੱਚੋਂ ਫਾਇਦਾ ਕਰਦੀ ਹੈਗੀ ਜੀ। ਓਮੇਗਾ 3 ਤੁਸੀਂ ਆਪਣੇ ਲੈ ਸਕਦੇ ਹੈਗੇ। ਤੇਜ਼ ਮਿਰਚ ਮਸਾਲੇ ਜਿਹੜੇ ਇਹ ਬੰਦ ਕਰ ਦੇਣੇ ਹੈਗੇ। ਫਿਰ ਗ੍ਰੀਨ ਟੀ ਇਹਦੇ ਵਿੱਚੋਂ ਤੁਹਾਨੂੰ ਫਾਇਦਾ ਕਰੂਗੀ। ਗ੍ਰੀਨ ਟੀ ਤੁਸੀਂ ਲੈ ਲਓ, ਬਲੂਬੇਰੀ ਖਾਓ, ਬ੍ਰਾਜ਼ੀਲ ਨਟ ਖਾਓ, ਇਹ ਆਪਣੇ ਚੰਗੇ ਰਹਿੰਦੇ ਹੈਗੇ ਇਹਦੇ ਵਿੱਚੋਂ ਜੀ। ਫਿਰ ਸੋਇਆਬੀਨ ਤੁਸੀਂ ਜਿਹੜਾ ਟੋਫੂ ਟਾਫੂ ਹੁੰਦਾ, ਇਹ ਤੁਸੀਂ ਆਪਣੇ ਇਹਦੇ ਵਿੱਚੋਂ ਖਾ ਸਕਦੇ ਹੈਗੇ, ਵਧੀਆ ਚੀਜ਼ ਹੈਗੀ। ਫਿਰ ਰੈੱਡ ਕੈਬੇਜ, ਪਲੰਬ, ਇਹ ਚੀਜ਼ਾਂ ਤੁਸੀਂ ਉਹਨੇ ਖਾਣੀਆਂ ਹੈਗੀਆਂ ਜੀ। ਜਿਹੜੇ ਕਹਿੰਦੇ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਹੈਗਾ, ਉਹ ਤਾਂ ਅੱਖਾਂ ਦੇ ਪਾਣੀ ਨੂੰ ਤੁਸੀਂ ਉਹਨੇ 30 ਜਿਹੜੀ ML ਉਹ ਗੁਲਾਬ ਜਲ ਲੈਣਾ ਹੈਗਾ, ਅਤੇ ਵਿੱਚੋਂ ਥੋੜ੍ਹੀ ਆਪਣੇ ਵਿੱਚੋਂ ਸਭ ਫਟਕੜੀ ਮਿਕਸ ਕਰਕੇ ਉਹ ਤੁਸੀਂ ਅੱਖਾਂ ਪਾਉਣ ਲੱਗ ਜਾਓ। ਇਹਦੇ ਨਾਲ ਥੋੜ੍ਹੀ ਐਵੇਂ ਖਾਜ ਅਤੇ ਪਾਣੀ ਹਟ ਜਾਂਦਾ ਜਿਹਦੇ ਨਾਲ। ਜਾਂ ਨਹੀਂ ਤਾਂ ਫਿਰ ਤੁਸੀਂ ਥੋੜ੍ਹਾ ਜਿਹਾ ਆਪਣੇ ਸੌਂਫ ਦਾ ਅਰਕ ਲੈ ਕੇ ਜੇ ਅਤੇ ਉਹਦੇ ਵਿੱਚੋਂ ਇੰਨਾ ਕਿ ਅਤੇ ਉਹਦੇ ਵਿੱਚੋਂ ਤੁਸੀਂ ਇੱਕ ਚੂੰਡੀ ਜਿਹੜਾ ਪਾਕਿਸਤਾਨੀ ਨੂਨ ਹੁੰਦਾ, ਸਿੰਧਾ ਨੂਨ ਜਿਹਨੂੰ ਕਹਿੰਦੇ ਆਪਾਂ, ਉਹ ਮਿਕਸ ਕਰ ਲਓ, ਉਹ ਤੁਸੀਂ ਆਪਣੇ ਅੱਖਾਂ ਪਾ ਸਕਦੇ ਹੈਗੇ। ਨਹੀਂ ਤਾਂ ਉਹਨੇ 6 ਚਮਚੇ ਤੁਸੀਂ ਸੰਗਤਰਿਆਂ ਦਾ ਰਸ, ਜਿਹੜੇ ਔਰੰਜ ਹੁੰਦੇ, ਪੁਣ ਕੇ ਕੱਪੜੇ ਵਾਂਗ ਨੂੰ ਪੁਣ ਲਿਓ, ਅਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਪਾਓ। ਇਹਦੇ ਨਾਲ ਵੀ ਹਟ ਜਾਂਦਾ ਜੀ ਅੱਖਾਂ 'ਚ ਪਾਣੀ। ਨਹੀਂ ਤਾਂ ਜਿਹੜਾ ਧਨੀਆ ਹੁੰਦਾ, ਧਨੀਏ ਨੂੰ ਸਾਬਤਾ ਧਨੀਆ ਜਿਹੜਾ ਹੁੰਦਾ, ਉਹ ਪਾਣੀ ਉਬਾਲ ਲਓ ਥੋੜ੍ਹਾ ਜਿਹਾ ਧਨੀਆ, ਅਤੇ ਉਹਨੂੰ ਐਨ ਚੰਗੀ ਤਰ੍ਹਾਂ ਉਬਲ ਕੇ ਜਾਂ ਫਿਰ ਕੱਪੜੇ ਮਨੋਂ ਪੁਣ ਕੇ ਉਹ ਤੁਸੀਂ ਅੱਖਾਂ 2-3 ਬੂੰਦਾਂ ਤੁਸੀਂ ਉਹਨੇ ਪਾ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਨਮਨਸ ਰਹਿੰਦੀ ਹੈਗੀ ਉਂਗਲੀਆਂ 'ਚ ਜਾਂ ਲੱਤ ਪੈ ਉਂਗਲੀਆਂ ਸੋ ਜਾਂਦੀਆਂ ਜਾਂ ਆਪਣੇ ਕੁਛ ਹੈਗਾ, ਉਹ ਤੁਸੀਂ ਆਪਣੇ ਬਦਾਮਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਉਹਦੇ ਉੱਤੇ। ਜਾਂ ਆਪਣੇ 1 ਕੱਪ ਸਰੋਂ ਦਾ ਤੇਲ ਲੈ ਕੇ 1 ਕੜਾ ਉਹਦੇ ਵਿੱਚੋਂ ਸਾਬਤਾ ਲਸਣ ਦਾ ਤੋੜ ਕੇ ਉਹ ਪਾ ਦੇਣਾ ਹੈਗਾ। 1 ਚਮਚਾ ਅਜਵਾਇਣ ਦਾ ਪਾ ਦੇਣਾ ਹੈਗਾ। ਥੋੜ੍ਹੀਆਂ ਜਿਹੀਆਂ ਕਾਲੀਆਂ ਮਿਰਚਾਂ, ਥੋੜ੍ਹੇ ਜਿਹੇ ਲੌਂਗ, ਇਹ ਉਹਨੇ ਗਰਮ ਕਰਕੇ ਤੁਸੀਂ ਐਂ ਜਦ ਲਸਣ ਤੈਰ ਕੇ ਉੱਪਰ ਆ ਜਾਵੇ ਫਿਰ ਉਹਨੂੰ ਭੁੰਨ ਲੈਣਾ ਹੈਗਾ। ਉਹ ਤੇਲ ਦੀ ਮਾਲਿਸ਼ ਕਰੋ। ਇਹ ਅਜਮਾਇਆ ਵਾ ਨੁਕਸਾ ਹੈਗਾ ਜੀ। ਉਹਦੇ ਤਾਂ ਭਾਈ ਦਾ ਸੀਗਾ, 1 ਲੱਤਾਂ ਉਹਦੀਆਂ ਸੁੰਨ ਹੋਈਆਂ ਇਹਦੀਆਂ, ਇਹ ਮੈਂ ਆਪਣੇ ਹੱਥਾਂ ਨਾਲ ਉਹਦੀ 5-6 ਵੀਕਾਂ ਮਾਲਿਸ਼ ਕਰੀ ਸੀ ਜੀ। ਐਂ ਲੱਤਾਂ ਉਹਦੀਆਂ ਤੁਰ ਪਈਆਂ ਸੀਗੀਆਂ ਇਹਦੇ ਨਾਲ। ਨਾਲੇ ਇਹਦੇ ਨਾਲ ਫਿਰ ਮੈਂ ਦਿੰਦਾ ਸੀਗਾ ਉਹਨਾਂ ਨੂੰ ਜਿਹੜਾ 4 ਚੀਜ਼ਾਂ ਵਾਲਾ ਹੈਗਾ ਨੁਕਸਾ, ਨਿੰਬੂ ਦਾ ਰਸ ਅਤੇ ਆਪਣੇ ਅਦਰਕ ਦਾ ਰਸ, ਲਸਣ ਦਾ ਰਸ, ਐਪਲ ਸਾਈਡਰ ਵਿਨੀਗਰ, ਇਹ ਬਣਾ ਕੇ ਅਤੇ 2 ਚਮਚੇ ਉਹਨੂੰ ਉਹ ਸਵੇਰ ਨੂੰ ਉੱਠ ਕੇ ਦਿੰਦਾ ਸੀਗਾ ਪੀਣੇ ਨੂੰ, ਅਤੇ ਦਿਨੇ ਇਹਦੀ ਮੈਂ ਮਾਲਿਸ਼ ਕਰਦਾ ਸੀਗਾ ਸਵੇਰ ਨੂੰ, ਅਤੇ ਨਾਰੀਅਲ ਦੇ ਤੇਲ ਦੀ ਕਰਦਾ ਸੀਗਾ ਰਾਤ। ਐਨ ਉਹਦੇ 6 ਵੀਕਾਂ ਐਨ ਤੁਰਨ ਲੱਗ ਗਿਆ ਸੀਗਾ ਜੀ ਭਾਈ। ਮੈਂ ਆਪਣੇ ਹੱਥੀਂ ਉਹਦਾ ਇਲਾਜ ਕਰਿਆ ਜੀ, ਆਪ ਮਾਲਿਸ਼ ਕਰਦਾ ਰਿਹਾ ਉਹਦੀ। ਇਹਦੇ ਵਿੱਚ ਮੈਂ ਫਿਰ ਤੁਸੀਂ ਇੱਕ ਲੈ ਸਕਦੇ ਹੈਗੇ ਸੁੰਡ ਅਤੇ ਅਗਰ, ਇਹ ਬਰਾਬਰ 2 ਚੀਜ਼ਾਂ ਲੈਣੀਆਂ ਹੈਗੀਆਂ। 1 ਚਮਚੇ ਦੀ ਚਾਹ ਬਣਾ ਕੇ, ਜਾਂ ਫਿਰ ਤਿਲਾਂ ਦੇ ਤੇਲ ਦੇ ਵਿੱਚ ਤੁਸੀਂ ਨੂਣ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਅਦਰਕ ਦੇ ਰਸ ਦੇ ਵਿੱਚ 1 ਚੁੰਡੀ ਤੁਸੀਂ ਨਟਮੈਗ ਦੀ ਪਾ ਲਓ ਅਤੇ 1 ਲੌਂਗਾਂ ਦੀ ਪੀ ਕੇ ਇਹਦੀ ਮਿਕਸ ਕਰਕੇ ਇਹ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਫਿਰ ਜਿਹੜੇ ਮੇਥੇ ਹੁੰਦੇ 1 ਚਮਚਾ ਤੁਸੀਂ ਪਾਣੀ ਮਾ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ ਮੇਥਿਆਂ ਦੀ। ਫਿਰ ਸ਼ਹਿਦ ਲੈਣਾ ਹੈਗਾ 200 ਗ੍ਰਾਮ, ਅਕਰਕਰਾ ਲੈਣਾ ਹੈਗਾ 25 ਗ੍ਰਾਮ। ਇਹ ਆਪਣੇ ਜਾਮ ਜਿਹਾ ਬਣ ਜੂਗਾ ਸਾਰੇ। 1 ਚਮਚਾ ਤੁਸੀਂ ਰੋਜ਼ ਖਾਣਾ ਹੈਗਾ। ਫਿਰ ਆਪਣੇ ਛੁਹਾਰੇ ਇਹਦੇ ਵਿੱਚ ਚੰਗੇ ਰਹਿੰਦੇ ਹੈਗੇ ਜੀ, 2 ਛੁਹਾਰੇ ਰੋਜ਼ ਖਾ ਲਓ, ਇਹਦੇ ਨਾਲ ਸਰਕੂਲੇਸ਼ਨ ਠੀਕ ਹੋ ਜਾਂਦੀ। ਫਿਰ ਕਰੇਲਿਆਂ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ। ਫਿਰ ਆਪਣੇ ਸੁੰਡ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਸੁੰਡ ਅਦਰਕ ਦੀ ਚਾਹ ਜੀ ਬਣਾ ਕੇ ਪੀ ਲੈ। ਫਿਰ ਜੇ ਤੁਹਾਨੂੰ ਕਸੁੰਬੇ ਦਾ ਤੇਲ ਇੱਥੇ ਮਿਲਦਾ ਹੈਗਾ, ਜਿਹੜੇ ਕਹਿੰਦੇ ਸੀਗੇ ਲਕਵਾ ਜਿਹਾ ਅਧਰੰਗ ਜਿਹਾ ਹੋਇਆ ਵਾ ਹੈਗਾ, ਉਹ ਆਪਣੇ ਕਸੁੰਬੇ ਦੇ ਤੇਲ ਦੀ ਮਾਲਿਸ਼ ਕਰ ਲੈ ਕਰੇ ਜੀ, ਵਧੀਆ ਠੀਕ ਹੋ ਜਾਂਦਾ। ਜਿਹਨਾਂ ਦੇ ਪੈਰ ਸੁੰਨ ਜਿਹੇ ਹੋਏ ਪਏ ਹੈਗੇ ਜਾਂ ਸਰਕੂਲੇਸ਼ਨ ਘੱਟ ਹੈ, ਉਹ ਵੀ ਮਾਲਿਸ਼ ਕਰ ਸਕਦੇ ਹੈਗੇ ਤੇ ਕਸੁੰਬੇ ਦੇ ਤੇਲ ਦੀ। ਫਿਰ ਆਪਣੇ ਅਧਰੰਗ ਵਾਸਤੇ ਤੁਸੀਂ ਆਪਣੇ ਅਰਿੰਡ ਦੇ ਬੀਜ ਜਿਹੜੇ ਹੁੰਦੇ ਜੀ, ਉਹ ਤੁਸੀਂ ਆਪਣੇ 2 ਚਮਚੇ ਲੈਣੇ ਹੈਗੇ। ਉਹਨਾਂ ਦੀ ਗਿਰੀ ਜਿਹੜੀ ਹੁੰਦੀ, ਬਦਾਮ ਰੋਗਨ 1 ਚਮਚਾ ਲੈਣਾ ਹੈਗਾ ਅਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾਣੇ ਹੈਗੇ ਜੀ। ਜਾਂ ਫਿਰ ਆਪਣੇ 1 ਗਲਾਸ ਦੁੱਧ ਦੇ ਵਿੱਚ 1 ਚਮਚਾ ਬਾਇਬਿਡਿੰਗ ਦਾ ਅਤੇ 4 ਕਾਲੀਆਂ ਮਿਰਚਾਂ, ਇਹ ਪਾ ਕੇ ਉਬਾਲ ਲਓ ਤੁਸੀਂ।
ਉਹ ਪੀ ਲਓ ਤੁਸੀਂ, ਉਹ ਵੀ ਆਪਣੇ ਲਕਵੇ ਵਾਲਿਆਂ ਵਾਸਤੇ ਵਧੀਆ ਚੀਜ਼ ਹੈ। ਜਾਂ ਫਿਰ ਔਲੇ ਦਾ ਜੂਸ ਇਹਦੇ ਵਿੱਚ ਮੈਂ ਚੰਗਾ ਰਹਿੰਦਾ ਹੈਗਾ ਜੀ। ਔਲੇ ਦਾ ਜੂਸ ਤੁਸੀਂ ਜਿੰਨਾ ਕੁ ਪੀ ਸਕਦੇ ਹੈਗੇ 2 ਟਾਈਮ, 20 ml ਜਾਂ 30 ml, ਜੇ 2 ਵਾਰੀ ਪੀਣਾ ਤਾਂ 20 ਕਰਕੇ ਪੀ ਲਓ, 5-6 ਚਮਚੇ ਇੱਕ ਟਾਈਮ, 5-6 ਚਮਚੇ ਇੱਕ ਟਾਈਮ। ਇਹ ਔਲਿਆਂ ਦਾ ਜੂਸ ਵੀ ਆਪਣੇ ਸਰਕੂਲੇਸ਼ਨ ਵਾਸਤੇ ਠੀਕ ਰਹਿੰਦਾ ਹੈਗਾ ਜੀ। ਜਿਹੜੇ ਕਹਿੰਦੇ ਸੀਗੇ ਬੱਚੇ ਨੂੰ ਭੁੱਖ ਨਹੀਂ ਲੱਗਦੀ ਹੈਗੀ, ਜਾਂ ਸਿਆਣਾ ਹੋਵੇ ਜਾਂ ਬੱਚਾ ਹੋਵੇ, ਜੇ ਬੱਚਾ ਹੈਗਾ ਤਾਂ ਉਹਨੂੰ 2 ਖੰਜੂਰਾਂ ਉਹਦੇ ਚਟਨੀ ਜੀ ਬਣਾ ਕੇ, ਉਹਦੇ ਬੀਜ ਕੱਢ ਕੇ ਵਿੱਚੋਂ ਕੁੱਟ ਕੇ, ਉਹਦੇ ਵਿੱਚੋਂ ਥੋੜ੍ਹਾ ਨਿੰਬੂ ਨਿਚੋੜ ਕੇ ਉਹ ਨਿਆਣੇ ਨੂੰ ਖਿਲਾਓ। ਜਾਂ ਜੇ ਸਿਆਣੇ ਨੂੰ ਵੀ ਨਹੀਂ ਲੱਗਦੀ ਤਾਂ ਉਹ ਵੀ ਖਾ ਸਕਦਾ ਹੈਗਾ ਹੈ, ਉਹਦੇ ਨਾਲ ਭੁੱਖ ਲੱਗਣ ਲੱਗ ਜਾਂਦੀ ਹੈ ਜੀ। ਜਾਂ ਅਦਰਕ ਦੇ ਰਸ ਦੇ ਵਿੱਚੋਂ ਥੋੜ੍ਹਾ ਜਿਹਾ ਨਿੰਬੂ ਨਿਚੋੜ ਕੇ ਉਹ ਤੁਸੀਂ ਚਟਾ ਸਕਦੇ ਹੈਗੇ, ਥੋੜ੍ਹਾ ਸ਼ਹਿਦ ਪਾ ਦਿਓ ਵਿੱਚੋਂ ਬੱਚੇ ਵਾਸਤੇ, ਤਾਂ ਉਹ ਆਪਣੇ ਯੂਜ਼ ਕਰ ਸਕਦਾ ਹੈਗਾ। ਜਾਂ ਫਿਰ ਉਹਨੇ ਤੁਸੀਂ ਇਹਦੇ ਵਿੱਚ ਲੈ ਸਕਦੇ ਮੂਲੀ ਦਾ ਰਸ ਵੀ ਇਹਦੇ ਵਿੱਚ ਚੰਗਾ ਰਹਿੰਦਾ ਹੈ। 2 ਚਮਚੇ ਮੂਲੀ ਦਾ ਰਸ, 1 ਚਮਚਾ ਅਦਰਕ ਦਾ ਰਸ, 1 ਚਮਚਾ ਨਿੰਬੂ ਦਾ ਰਸ, ਇਹ ਪਾਣੀ ਨਾਲ ਘੋਲ ਕੇ ਤੁਸੀਂ ਆਪਣੇ ਦੇ ਕਰੋ। ਜਾਂ ਫਿਰ ਨਹੀਂ ਤਾਂ ਜਿਹੜੇ ਮਣੱਕੇ ਹੁੰਦੇ ਆ, ਜੇ ਬੱਚਾ ਹੈਗਾ ਤਾਂ 2 ਮਣੱਕੇ ਉਹਨਾਂ ਦੇ ਬੀਜ ਕੱਢ ਕੇ ਉਹਦੇ ਵਿੱਚੋਂ ਥੋੜ੍ਹੀ ਵਿੱਚ ਕਾਲੀ ਮਿਰਚ ਪਾ ਕੇ, ਥੋੜ੍ਹਾ ਜਿਹਾ ਸਿੰਧਾ ਨੂੰ ਪਾ ਕੇ ਅਤੇ ਤਵੇ 'ਤੇ ਮਾੜੇ ਜਿਹੇ ਭੁੰਨ ਲਓ, ਜਿਹਨੇ ਭੁੰਨੇ ਨਹੀਂ ਤਾਂ ਐਂ ਖਿਲਾ ਦਿਓ, ਉਹਦੇ ਨਾਲ ਵੀ ਭੁੱਖ ਲੱਗਣ ਲੱਗ ਜੂਗੀ ਤੁਹਾਨੂੰ। ਇਹ ਫਿਰ ਨਹੀਂ ਤਾਂ ਅਨਾਰ ਦਾ ਜੂਸ ਹੈ, ਬੱਚੇ ਨੂੰ ਤਾਂ ਅਨਾਰ ਦਾ ਜੂਸ ਪਿਲਾ ਸਕਦੇ ਹੈਗੇ ਤੁਸੀਂ, ਅਨਾਰ ਦਾ ਜੂਸ ਪਿਲਾਉਣ ਲੱਗ ਜਾਓ, ਉਹ ਵੀ ਆਪਣੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਚੱਕਰ ਆਉਂਦੇ ਹੈਗੇ, 2-3 ਵਜ੍ਹਾ 'ਤੇ ਚੱਕਰ ਆ ਸਕਦੇ ਹੈਗੇ ਜੀ। ਜਾਂ ਤਾਂ ਗਰਮੀ ਕਰਕੇ ਵੀ ਆ ਸਕਦੇ ਹੈਗੇ, ਜਾਂ ਦਿਮਾਗ ਕਮਜ਼ੋਰੀ ਹੋਵੇ ਉਹਦੇ ਕਰਕੇ ਵੀ ਆ ਸਕਦੇ ਹੈਗੇ। ਜੇ ਚੱਕੇ ਤੁਸੀਂ ਐਂ ਕਰ ਸਕਦੇ ਹੈਗੇ ਤੇ 5 ਬਦਾਮ ਅਤੇ 5 ਪਿਸਤੇ ਅਤੇ 2 ਛੋਟੀਆਂ ਇਲਾਇਚੀਆਂ ਇਹ ਦੁੱਧ ਮਾ ਚੰਗੀ ਤਰ੍ਹਾਂ ਉਬਾਲ ਲਓ ਤੁਸੀਂ। ਇਹ ਉਬਾਲ ਕੇ ਤੁਸੀਂ ਪੀਓ। ਜੇ ਆਪਣੇ ਤੁਹਾਡੀ ਦਿਮਾਗੀ ਕਮਜ਼ੋਰੀ ਕਰਕੇ ਵੀ ਚੱਕਰ ਆਉਂਦੇ ਹੋਣਗੇ ਤਾਂ ਉਹ ਠੀਕ ਹੋ ਜਾਊਗੇ ਜੀ ਇਹਦੇ ਨਾਲ। ਜੇ ਤੁਹਾਨੂੰ ਉਹਨੇ ਫੀਲ ਹੁੰਦਾ ਵੀ ਗਰਮੀ ਕਰਕੇ ਵੀ ਹੋ ਸਕਦਾ ਕਈਆਂ ਨੂੰ, ਤਾਂ ਉਹਦੇ ਵਿੱਚ ਤੁਸੀਂ ਸੁੱਕਾ ਧਨੀਆ ਜਿਹੜਾ ਹੁੰਦਾ ਉਹ 1 ਚਮਚਾ ਅਤੇ 1 ਚਮਚਾ ਔਲਿਆਂ ਦਾ ਪਾਊਡਰ, ਇਹ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖ ਦੇਣਾ ਹੈਗਾ। ਸੁੱਕਾ ਧਨੀਆ ਅਤੇ ਆਪਣੇ ਔਲਿਆਂ ਦਾ ਪਾਊਡਰ ਪਾਣੀ ਮੈਂ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਮਿਸ਼ਰੀ ਮਿਲਾ ਕੇ ਉਹ ਪਾਣੀ ਪੀ ਲਓ ਤੁਸੀਂ। ਇਹਦੇ ਨਾਲ ਜੇ ਸਾਰੇ ਗਰਮੀ ਦੇ ਚੱਕਰ ਹੋਣਗੇ ਤਾਂ ਆਪਣੇ ਐਂ ਠੀਕ ਹੋਣ ਲੱਗ ਜੂਗੇ ਜੀ ਇਹਦੇ ਨਾਲ। ਜਾਂ ਤਾਂ ਨਹੀਂ ਭਿਓ ਇਹਦੇ ਵਿੱਚ ਤੁਸੀਂ 8-10 ਮਣੱਕੇ ਜਿਹੜੇ ਹੁੰਦੇ ਉਹ ਬੀਜ ਕੱਢ ਕੇ ਤਵੇ 'ਤੇ ਉੱਤੇ ਸੇਕ ਕੇ ਥੋੜ੍ਹਾ ਜਿਹਾ ਨੂਣ ਨਾਲ ਮਾੜਾ ਜਿਹਾ ਲਗਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਕਿ ਜਿਹੜੇ 4 ਮਗਜ਼ ਹੁੰਦੇ ਹੈਗੇ ਉਹ 2 ਚਮਚੇ ਦੇਸੀ ਘੀ ਮੈਂ ਭੁੰਨ ਕੇ ਤੁਸੀਂ ਉਹ ਖਾ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 1 ਚਮਚਾ ਤੁਲਸੀ ਦਾ ਰਸ ਅਤੇ 1 ਚਮਚਾ ਸ਼ਹਿਦ ਇਹ ਮਿਕਸ ਕਰਕੇ ਗਲਾਸਾਂ ਪਾਣੀ ਦੇ ਗਲਾਸਾਂ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਫਿਰ ਨਾਰੀਅਲ ਪਾਣੀ ਪੀ ਸਕਦੇ ਹੈਗੇ, ਇਹਦੇ ਵਿੱਚੋਂ ਤੁਸੀਂ ਨਾਰੀਅਲ ਦਾ ਪਾਣੀ ਪੀਓ, ਇਹਦੇ ਨਾਲ ਵੀ ਆਪਣੇ ਠੀਕ ਹੋਣ ਲੱਗ ਜਾਂਦੇ ਜੀ। ਜਾਂ ਫਿਰ ਤੁਸੀਂ ਆਪਣੇ ਨੇ ਤਾਂ 1 ਕੱਪ ਦੇ ਵਿੱਚੋਂ 2-3 ਲੌਂਗ ਉਬਾਲ ਕੇ ਪਾਣੀ ਦੇ ਉਹ ਆਪਣੇ ਤੁਸੀਂ ਪੀ ਸਕਦੇ ਹੈਗੇ। ਅੱਗੇ ਚੱਲਦੇ ਹੈਗੇ ਜਿਹੜੇ ਕਹਿੰਦੇ ਸੀਗੇ ਰੀਹ ਦਾ ਦਰਦ ਹੈਗਾ ਸਿਆਟਿਕਾ, ਉਹ ਤਾਂ ਜੇ ਤਾਂ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਓਲੀਵ ਆਇਲ ਦੇ ਵਿੱਚੋਂ ਥੋੜ੍ਹੀ ਜਿਹੀ ਫਟਕੜੀ ਪੀ ਕੇ ਮਿਕਸ ਕਰਕੇ ਉਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ ਹੀ ਜਿੱਥੇ ਸਾਰਾ ਪੇਨ ਹੁੰਦੀ ਹੈਗੀ ਜੀ। ਜਾਂ ਫਿਰ ਉਹਨੇ ਤਿਲਾਂ ਦੇ ਤੇਲ ਦੇ ਵਿੱਚੋਂ ਤੁਸੀਂ 2 ਚਮਚੇ 2-3 ਚਮਚੇ ਤਿਲਾਂ ਦਾ ਤੇਲ ਲੈ ਲਓ, 1 ਚਮਚਾ ਵਿੱਚੋਂ ਲਸਣ ਦਾ ਰਸ ਕੱਢ ਕੇ ਮਿਕਸ ਕਰਕੇ ਉਹ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੁੰਡ, ਤਿਰਫਲਾ ਚੂਰਨ, ਬਾਇਬਡਿੰਗ, ਕਾਲੀ ਮਿਰਚਾਂ ਅਤੇ ਅਨਾਰ ਦੇ ਸੁੱਕੇ ਵਿੱਚ ਛਿੱਲ ਕੇ ਸੇਂਦਾ ਨੂਣ, ਇਹ ਸਾਰੀਆਂ ਚੀਜ਼ਾਂ ਬਰਾਬਰ ਤੁਸੀਂ ਲੈਣੀਆਂ ਹੈਗੀਆਂ। ਜਾਂ 20 ਗ੍ਰਾਮ ਜਾਂ ਜਿੰਨੇ ਵੀ ਹੈਗੀ, 1 ਚਮਚਾ ਸਵੇਰ ਨੂੰ ਅਤੇ 1 ਚਮਚਾ ਸ਼ਾਮ ਨੂੰ ਦੁੱਧ ਦੇ ਨਾਲ ਲੈਣਾ ਹੈਗਾ ਤੁਸੀਂ। ਫਿਰ ਜਿਹੜੇ ਛੁਹਾਰੇ ਹੁੰਦੇ ਆ ਉਹ ਵੀ ਵਧੀਆ ਚੀਜ਼ ਹੈ ਜੀ ਸਿਆਟਿਕਾ ਪੀਣ ਵਾਲਿਆਂ ਵਾਸਤੇ। 2-3 ਆਪਣੇ ਛੁਹਾਰੇ ਤੁਸੀਂ ਆਪਣੇ ਖਾ ਸਕਦੇ ਹੈਗੇ ਰੋਜ਼। ਅਤੇ ਇੱਕ ਦਵਾਈ ਤੁਹਾਨੂੰ ਹੋਰ ਦੱਸਦਾ ਹੈਗਾ ਕੂੜਾ ਸੱਕ ਹੈ ਜੀ ਦਵਾਈ ਦਾ ਨਾਮ। ਕੂੜਾ ਸੱਕ, ਮਿੱਠੀਆਂ ਸਰੰਜਾਂ ਅਤੇ ਸੁੰਡ ਅਤੇ ਅਸਗੰਧ, ਇਹ 4 ਚੀਜ਼ਾਂ ਹੈਗੀਆਂ, ਇਹ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਇਹ ਤੁਸੀਂ ਆਪਣੇ ਚਾਹੇ ਤਾਂ 1 ਚਮਚਾ ਇਹਦਾ ਦਵਾਈ ਦਾ ਲੈਣਾ ਹੈਗਾ, ਚਾਹੇ ਤਾਂ ਹੁਣ ਤੁਸੀਂ ਘਰ ਪੰਜੀਰੀ ਜੀ ਬਣਾ ਲਓ, ਜਿਸ ਤਰ੍ਹਾਂ ਬਣਾਉਂਦੇ ਹੈਗੇ ਘਰ ਪੰਜੀਰੀ ਬਣਾ ਕੇ ਇਹ ਸਾਰੀ ਦਵਾਈਆਂ ਦਾ 1 ਚਮਚਾ ਪੰਜੀਰੀ ਦੇ ਵਿੱਚ ਮਿਲਾ ਕੇ ਤੁਸੀਂ ਆਪਣੇ ਖਾਣਾ ਹੈਗਾ ਜੀ। ਇਹ ਖੁਸ਼ਕ ਹੈਗੀਆਂ ਚੀਜ਼ਾਂ ਤਾਂ ਕਰਕੇ ਦੱਸਦੇ ਵੀ ਇਹਦੇ ਵਿੱਚ ਖਾਓ, ਪੰਜੀਰੀ ਦੇ ਵਿੱਚੋਂ ਬਣਾ ਕੇ ਆਪਣੇ 1 ਚਮਚਾ ਰੋਜ਼ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ ਜੀ ਇਹਦੇ ਵਿੱਚ। ਨਹੀਂ ਤਾਂ ਔਰੰਜ ਦੇ ਬੀਜ ਜਿਹੜੇ ਕੱਢ ਕੇ ਔਰੰਜ ਦੇ ਬੀਜ ਜਿਹੜੇ ਹੁੰਦੇ ਉਹ ਤੁਸੀਂ 8 ਬੀਜ ਕਰਕੇ ਦੁੱਧ ਮਾ ਉਬਾਲ ਕੇ ਪੀਓ, ਇਹਦੇ ਨਾਲ ਵੀ ਆਪਣੇ ਫਰਕ ਪੈ ਜਾਂਦਾ ਜੀ ਆਪਣੇ। ਜਾਂ ਫਿਰ ਤੁਸੀਂ ਆਪਣੇ ਰਿੰਡ ਦੇ ਬੀਜ ਲੈਣੇ ਹੈਗੇ, ਰਿੰਡਾਂ ਦੇ ਬੀਜ ਅਤੇ ਸੁੰਡ ਇਹ ਬਰਾਬਰ ਲੈਣੀ ਹੈ ਪੀਸ ਕੇ, ਇਹ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਵੀ ਦੁੱਧ ਨਾਲ ਲੈਣਾ ਹੈਗਾ ਜੀ। ਜਾਂ ਫਿਰ ਇਹਦੇ ਵਿੱਚੋਂ ਅੱਗੇ ਚੱਲਦੇ ਹੈਗੇ ਹਾਈ ਬਲੱਡ ਪ੍ਰੈਸ਼ਰ ਜਿਹੜੇ ਕਹਿੰਦੇ ਸੀਗੇ ਉਹ ਤੁਸੀਂ ਆਪਣੇ ਅਸਗੰਧ ਲੈ ਸਕਦੇ ਹੈਗੇ ਅਤੇ ਸੂਰਜਮੁਖੀ ਦੇ ਬੀਜ ਇਹ ਬਰਾਬਰ ਲੈਣੇ ਹੈਗੇ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਖਾਣਾ ਹੈਗਾ ਜੀ ਬਲੱਡ ਪ੍ਰੈਸ਼ਰ ਵਾਲਿਆਂ ਨੇ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਜੇ ਨਹੀਂ ਤੁਹਾਨੂੰ
ਇਹਦੇ ਵਿੱਚੋਂ ਤੁਸੀਂ ਖਸਖਸ ਲੈ ਸਕਦੇ ਹੈਗੇ ਤੇ ਆਪਣੇ ਤਰਬੂਜ ਦੇ ਬੀਜ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਟਮਾਟਰਾਂ ਦੇ ਰਸ ਦੇ ਵਿੱਚੋਂ ਤੁਸੀਂ ਸ਼ਹਿਦ ਮਿਕਸ ਕਰਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਤਰਬੂਜ ਦਾ ਜੂਸ ਪੀਓ ਜੀ, ਇਹ ਮੈਂ ਆਪਣੇ ਉੱਤੇ ਫਾਰਮੂਲਾ ਅਪਲਾਈ ਕਰਿਆ ਜੀ ਤਰਬੂਜ ਦੇ ਜੂਸ ਦਾ। ਹੁਣ ਮੈਨੂੰ ਸਮਝ ਲਓ 6-7 ਹਫ਼ਤੇ ਹੋ ਗਏ ਜੀ। ਤਰਬੂਜ ਉਹਨੇ ਘਰ ਲਿਆਉਣਾ ਮੈਂ ਹੈਗਾ, ਉਹਦਾ ਜੂਸਰਮਾਨ ਜੂਸ ਕੱਢ ਕੇ ਸਵੇਰੇ ਉੱਠ ਕੇ ਐਨ 1 ਗਲਾਸ ਟਕਾ ਕੇ ਪੀਣਾ, ਜਿੰਨਾ 1 ਗਲਾਸ ਪੀ ਲਓ 2 ਗਲਾਸ ਪੀ ਲਓ ਜਿੰਨੀ ਤੁਹਾਨੂੰ ਪਿਆਸ ਹੈ। ਸਵੇਰ ਨੂੰ ਉੱਠ ਕੇ ਪਹਿਲਾਂ ਹੀ ਕੰਮ ਇਹ ਕਰਨਾ ਜੀ। ਮੇਰਾ ਬਲੱਡ ਪ੍ਰੈਸ਼ਰ ਤਾਂ ਮੇਰਾ ਠੀਕ ਸੀਗਾ 140 145 ਵੀ ਇੰਨੇ ਰਹਿੰਦਾ ਸੀਗਾ, ਹੁਣ ਮੇਰਾ 120, ਹੋਰ ਕੁਛ ਨਹੀਂ ਚੇਂਜ ਕਰਿਆ ਮੈਂ, ਇਹ ਤਰਬੂਜ ਦੇ ਜੂਸ ਪੀਂਦਾ ਮੈਂ, ਹੁਣ ਮੇਰਾ 118 120 ਇੰਨਾ ਰਹਿਣ ਲੱਗ ਗਿਆ ਜੀ। 5-6 ਹਫ਼ਤੇ ਜਿੱਦਾਂ ਦੀਆਂ ਗਰਮੀਆਂ ਇੱਥੇ ਪਈਆਂ ਹੈਗੀਆਂ, ਇਹ ਪਹਿਲਾਂ ਹੀ ਕੰਮ ਇਹ ਕਰਦਾ ਸੀ। ਵਧੀਆ ਚੀਜ਼ ਹੈਗੀ, ਮੇਰੇ ਨਾਲ ਬਹੁਤ ਫਿੱਟ ਬੈਠਿਆ, ਟਰਾਈ ਕਰਕੇ ਦੇਖ ਲਓ, ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ ਜੀ। ਫਿਰ ਇਹਦੇ ਵਿੱਚੋਂ ਤੁਸੀਂ ਗਾਜਰਾਂ ਦਾ ਮੁਰੱਬਾ ਖਾ ਸਕਦੇ ਹੈਗੇ ਰੋਜ਼, ਇਹ ਵੀ ਵਧੀਆ ਚੀਜ਼ ਹੈਗੀ ਬਲੱਡ ਪ੍ਰੈਸ਼ਰ ਵਾਸਤੇ। ਅੱਛਾ, ਇਹਦੇ ਵਿੱਚੋਂ ਫਿਰ ਤੁਸੀਂ ਨਿੰਬੂ ਨਿਚੋੜ ਕੇ ਐਪਲ ਦਾ ਜੂਸ ਪੀ ਸਕਦੇ ਹੈਗੇ, ਉਹ ਤੁਸੀਂ ਲੈ ਸਕਦੇ ਹੈ। ਫਿਰ ਅਨਾਰ ਦੇ ਜੂਸ ਦੇ ਵਿੱਚੋਂ ਤੁਸੀਂ 2 ਚਮਚੇ ਅਦਰਕ ਦਾ ਰਸ ਬਣਾ ਕੇ ਉਹ ਪੀ ਸਕਦੇ ਹੈਗੇ। ਇਹ ਤੁਸੀਂ ਉਹਨੇ ਜ਼ਰੂਰ ਟਰਾਈ ਕਰਕੇ ਦੇਖੋ ਜੀ। ਫਿਰ ਨਹੀਂ ਤਾਂ ਅਨਾਰ ਦੇ ਜੂਸ ਔਲੇ ਦਾ ਜੂਸ ਮਿਕਸ ਕਰਕੇ ਉਹ ਪੀ ਕੇ ਦੇਖ ਲਓ, ਇਹ ਵੀ ਵਧੀਆ ਚੀਜ਼ ਹੈਗੀ ਬਲੱਡ ਪ੍ਰੈਸ਼ਰ ਵਾਸਤੇ। ਜਿਹੜੇ ਕਹਿੰਦੇ ਸੀਗੇ ਆਪਣੇ ਹੱਡੀਆਂ ਜਿਹੀਆਂ ਕਮਜ਼ੋਰ ਹੋ ਗਈਆਂ, ਪਿਛਲੇ ਹਫ਼ਤੇ ਪੁੱਛਦੇ ਸੀਗੇ ਇਹ, ਉਹ ਤਾਂ ਉਹਨੇ ਜਿਹੜੇ ਸਾਰੇ ਡਰਾਈ ਫਰੂਟ ਹੈ ਉਹੀ ਖਾਏ ਕਰੇ ਜੀ। ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ, ਜਿਸ ਤਰ੍ਹਾਂ 40 ਗ੍ਰਾਮ ਥੋੜ੍ਹੀ ਚੀਜ਼ ਦੱਸ ਦਿੰਦਾ, ਟਰਾਈ ਕਰਕੇ ਦੇਖ ਲਓ। 40 ਗ੍ਰਾਮ ਬਦਾਮ ਲੈਣੇ ਹੈਗੇ, 40 ਗ੍ਰਾਮ ਤੁਸੀਂ ਕਾਜੂ ਲੈਣੇ ਹੈਗੇ, 30 ਗ੍ਰਾਮ ਖਸਖਸ ਲੈਣੀ ਹੈਗੀ, 40 ਗ੍ਰਾਮ ਛੁਹਾਰੇ ਲੈਣੇ ਹੈਗੇ, ਤੇ 40 ਗ੍ਰਾਮ ਮਗਜ਼, ਚਾਰੇ ਮਗਜ਼ ਜਿਹੜੇ ਹੁੰਦੇ ਉਹ ਲੈਣੇ ਹੈਗੇ। ਫਿਰ 40 ਗ੍ਰਾਮ ਤੁਸੀਂ ਆਪਣੇ ਪਿਸਤਾ ਲੈਣਾ ਹੈਗਾ, 40 ਗ੍ਰਾਮ ਤੁਸੀਂ ਆਪਣੇ ਖੋਪਾ ਲੈ ਲਓ, ਨਾਰੀਅਲ। ਇਹ ਸਾਰੀਆਂ ਚੀਜ਼ਾਂ ਕੁੱਟ ਕੇ ਤੁਸੀਂ ਤੇ ਵਿੱਚੋਂ ਤੁਸੀਂ ਤਾਂ ਭਾਵੇਂ ਸ਼ਹਿਦ ਪਾ ਕੇ ਲੱਡੂ ਜੇ ਬਣਾ ਲਓ, ਨਹੀਂ ਤਾਂ ਦੋ ਜਿੰਨਾ ਤੁਸੀਂ ਖਾਣਾ ਹੈਗਾ ਇਹ 5-4 ਚਮਚੇ ਤੇ 1 ਚਮਚਾ ਵਿੱਚ ਸ਼ਹਿਦ ਦਾ ਮਿਲਾ ਕੇ ਇਹ ਮਿਕਸ ਕਰਕੇ ਖਾਇਆ ਕਰੋ। ਇਹਦੇ ਨਾਲ ਸਾਰੀ ਜਿਹੜੀ ਹੱਡੀਆਂ ਹੈਗੀਆਂ ਜੀ ਉਹ ਆਪਣੇ ਠੀਕ ਹੋ ਜੂਗੀਆਂ। ਨਹੀਂ ਤਾਂ ਉਹਨੇ ਜਿਸ ਤਰ੍ਹਾਂ ਪੰਜੀਰੀ ਬਣਾਉਣੀ ਹੈ ਮਾੜੀ ਮੋਟੀ, ਤਾਂ ਪੰਜੀਰੀ ਦੇ ਵਿੱਚ ਬਣਾ ਕੇ ਇਹ ਸਾਰੀਆਂ ਚੀਜ਼ਾਂ ਐ ਮਿਕਸ ਕਰ ਲਓ ਇਹਦੇ ਵਿੱਚੋਂ, ਤਾਂ ਉਹ ਖਾ ਲਿਆ ਕਰੋ। ਇਹ ਸਾਰੀ ਹੱਡੀਆਂ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਜਿਹੜੇ ਆਪਣੇ ਲੇਡੀਜ਼ ਬੱਚਾ ਵੀ ਜੰਮ ਕੇ ਬਾਅਦ ਮਾ ਜਿਸ ਤਰ੍ਹਾਂ ਕਮਜ਼ੋਰੀ ਆ ਜਾਂਦੀ ਹੈ, ਉਹ ਖਾਵੇਂ ਉਹਦੇ ਵਾਸਤੇ ਵੀ ਠੀਕ ਹੈਗੀ, ਤੇ ਨਹੀਂ ਤਾਂ ਹੱਡੀਆਂ ਨੂੰ ਤਾਂ ਮਜ਼ਬੂਤ ਕਰੂਗੀ ਇਹ ਗੁੱਡ ਚੀਜ਼ ਹੈਗੀ ਇਹਦੇ ਵਾਸਤੇ। ਜਿਹੜੇ ਕਹਿੰਦੇ ਸੀਗੇ ਉਹਨੇ ਡਿਸਕ ਦੀ ਪ੍ਰੋਬਲਮ ਹੈਗੀ, ਉਹ ਤਾਂ ਉਹਨੇ ਠੰਡੀਆਂ ਚੀਜ਼ਾਂ ਬੰਦ ਕਰ ਦੇਵੇਂ ਜੀ ਇਹਨੇ ਖਾਣੀਆਂ। ਠੰਡੀਆਂ ਚੀਜ਼ਾਂ ਫਰਿੱਜ ਦੀਆਂ ਨਹੀਂ ਚੀਜ਼ਾਂ ਖਾਣੀਆਂ ਕੋਈ, ਤੇ ਆਪਣੇ ਬੈਲੀਆਂ ਚੀਜ਼ਾਂ ਨਹੀਂ ਇਹਦੇ ਵਿੱਚ ਮੈਂ ਖਾਣੀਆਂ ਜਿਨ੍ਹਾਂ ਨੂੰ ਬੈਕ ਪੇਨ ਹੈਗੀ ਜਾਂ ਡਿਸਕ ਲਈ ਵੀ ਹੈਗੀ, ਉਹ ਤੁਸੀਂ ਇਹ ਚੀਜ਼ਾਂ ਬੰਦ ਕਰ ਦਿਓ। ਬਾਕੀ ਤੁਸੀਂ ਮਹਾਯੋਗ ਰਾਜ ਗੂਗਲ ਦੀਆਂ ਗੋਲੀਆਂ ਮੰਗਾ ਲਓ ਇਹਦੇ ਵਾਸਤੇ ਜੀ, ਮਹਾਯੋਗ ਰਾਜ ਗੂਗਲ, ਇਹਦੀਆਂ ਗੋਲੀਆਂ ਤੁਸੀਂ ਆਪਣੇ 2 ਸਵੇਰ ਨੂੰ 2 ਸ਼ਾਮ ਨੂੰ ਖਾ ਲਿਆ ਕਰੋ। ਇਹ ਵੀ ਬਹੁਤ ਅੰਦਰ ਜਿਹੜਾ ਸੋਜਿਸ਼ ਹੈ ਜਾਂ ਕੋਈ ਉਹ ਆਪਣੇ ਠੀਕ ਕਰ ਦਿੰਦੇ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਇੱਕ ਵਿਸ਼ ਗਰਭ ਤੇਲ ਆਉਂਦਾ ਜੀ ਬਣਿਆ ਬਣਾਇਆ, ਵਿਸ਼ ਗਰਭ ਹੈਗਾ ਉਹਦਾ ਤੇਲ ਦਾ ਨਾਮ, ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਖਸਖਸ ਤੇ ਕਾਲੀ ਮਿਰਚਾਂ, ਇਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਇਹ ਖਾ ਲਿਆ ਕਰੋ ਰੋਜ਼। ਇਹ ਵੀ ਵਧੀਆ ਚੀਜ਼ ਹੈਗੀ, ਉਹਨੇ ਜਿਹੜੀ ਅੰਦਰ ਤੇ ਤੁਹਾਡੀ ਇਨਫਲੇਮੇਸ਼ਨ ਹੈ ਉਹ ਚੱਕ ਦਿੰਦੀ ਹੈਗੀ ਜੀ। ਜੇ ਕਿਸੇ ਦੀ ਢੂਹੀ ਦੁਖਦੀ ਹੋਵੇ ਵਧੀਆ ਚੀਜ਼ ਹੈਗੀ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ ਤੇ ਹਲਦੀ, ਇਹ 3 ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਲੈ ਲਿਆ ਕਰੋ। ਇਹ ਨੁਕਸਾ ਜਿਹਨਾਂ ਨੂੰ ਦਮਾ ਹੋਇਆ ਵਾ ਹੈਗਾ ਜਾਂ ਬ੍ਰੌਂਕਾਈਟਸ ਹੈਗਾ, ਉਹ ਲੈ ਲਿਆ ਕਰੇ, ਉਹਨਾਂ ਵਾਸਤੇ ਹੀ ਫਾਇਦਾ ਕਰੂਗਾ ਜੀ। ਗਲੇ ਦਰਦ ਵਾਸਤੇ ਹੀ ਫਾਇਦੇਮੰਦ ਚੀਜ਼ ਹੈਗੀ, ਤੇ ਦਮੇ ਵਾਸਤੇ ਹੀ ਬਹੁਤ ਵਧੀਆ ਚੀਜ਼ ਹੈਗੀ। ਜਿਹੜੇ ਡਿਸਕ ਵਾਲੇ ਹੈਗੇ ਇਹਦੇ ਵਿੱਚੋਂ ਤੁਸੀਂ ਆਪਣੇ ਅਰਬੀ ਨਹੀਂ ਖਾਣੀ, ਬੇਸਨ, ਰਾਜਮਾਂਹ, ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨੇ ਭਿੰਡੀਆਂ, ਤੇ ਉਹਨੇ ਕੋਲਡ ਚੀਜ਼ ਨਹੀਂ ਲੈਣੀ, ਉਹਨੇ ਰੂਮ ਟੈਂਪਰੇਚਰ ਵਾਲੀ ਲੈਣੀ, ਜਿੰਨੀ ਕੋਸਾ ਜਿਹਾ ਪਾਣੀ ਪੀਓ ਆਪਣੇ ਇਹੋ ਜਿਹੀ ਚੀਜ਼ ਯੂਜ਼ ਕਰੋ। ਜਾਂ ਫਿਰ ਤੁਸੀਂ ਐਲੋਵੇਰਾ ਵੀ ਇਹਦੇ ਵਿੱਚ ਮੈਂ ਦੇਸੀ ਘੀ ਦਾ ਵਿੱਚ ਮੈਂ ਥੋੜ੍ਹਾ ਜਿਹਾ ਐਲੋਵੇਰਾ ਭੁੰਨ ਕੇ ਉਹ 2 ਇੰਚ ਦਾ ਟੁਕੜਾ ਉਹ ਤੁਸੀਂ ਖਾ ਲਿਆ ਕਰੋ। ਇਹ ਵੀ ਪਿੱਠ ਦੇ ਦਰਦ ਵਾਸਤੇ ਉਹ ਵਧੀਆ ਚੀਜ਼ ਰਹਿੰਦੀ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਕਿਡਨੀ ਵਾਸਤੇ ਸੀਗੇ ਪੁੱਛਦੇ ਸੀ ਕਿਡਨੀ ਕਮਜ਼ੋਰ ਹੋਈ ਜਾਂਦੀ ਹੈ, ਉਹ ਤੁਸੀਂ ਆਪਣੇ ਮੁਰਲੀ ਦੇ ਪੱਤਿਆਂ ਦਾ ਪਾਣੀ ਪੀ ਸਕਦੇ ਹੈਗੇ ਤੁਸੀਂ, ਵਧੀਆ ਚੀਜ਼ ਹੈਗੀ। ਜਿਹੜੀ ਡਾਊਨ ਹੋਈ ਵੀ ਹੈ ਕਿਡਨੀ ਉਹਦੇ ਵਾਸਤੇ ਤੁਸੀਂ ਜੌਂ ਖਾਰ, ਕਲਮੀ ਛੋਰਾ, ਪਖੜਾ, ਇਹ 3 ਚੀਜ਼ਾਂ ਲੈਣੀਆਂ ਹੈਗੀਆਂ। ਇਹਦਾ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਜੌਂ ਖਾਰ, ਕਲਮੀ ਛੋਰਾ, ਪਖੜਾ, ਇਹ ਵਧੀਆ ਚੀਜ਼ ਹੈਗੀ ਜੀ।
ਇਹਦੇ ਬੈਕ ਫੀਟ ਵੀ ਬਹੁਤ ਆਈ ਸੀਗੀ ਇੱਥੇ, ਕਈਆਂ ਨੂੰ ਇਲਾਜ ਕਰਿਆ ਇਹਦਾ, ਐਂਡ ਠੀਕ ਹੋ ਗਈਆਂ ਸੀਗੀਆਂ ਉਹਨਾਂ ਦੀ ਕਿਡਨੀਆਂ ਜੀ। ਇਹ ਤੁਸੀਂ ਆਪਣੇ ਲੈ ਲੈ ਕਰੋ। ਫਿਰ ਜੌਂ ਦਾ ਪਾਣੀ ਤੁਸੀਂ ਪੀ ਸਕਦੇ ਹੈਗੇ। ਜੌਂ ਇੱਕ ਮੁੱਠੀ ਜੌਂ ਭਿਓ ਕੇ ਰੱਖ ਦਿਓ ਪਾਣੀ ਵਾਂ, ਸਵੇਰ ਨੂੰ ਉਬਾਲ ਕੇ ਪੀ ਲਓ। ਇਹ ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ। ਚਲੋ ਇਹੀ ਕਰਕੇ ਦੇਖ ਲਓ, ਵਧੀਆ ਚੀਜ਼ਾਂ ਹੈਗੀਆਂ ਸਾਰੀਆਂ, ਕਿਡਨੀ ਨੂੰ ਬੂਸਟ ਕਰ ਦਿੰਦੀਆਂ ਹੈਗੀਆਂ ਜੀ। ਜਿਹੜੇ ਲੱਤਾਂ ਦਾ ਦਰਦ ਕਹਿੰਦੇ ਸੀਗੇ, ਉਹ ਤਾਂ ਆਪਣੇ ਦੁੱਧ ਵਿੱਚ 2-3 ਕਲੀਆਂ ਲਸਣ ਦੀਆਂ ਉਬਾਲ ਕੇ ਤੁਸੀਂ ਉਹ ਪੀ ਸਕਦੇ ਹੈਗੇ। ਐਂ ਕਰੋ, ਤੁਸੀਂ ਦੁੱਧ ਦੇ ਵਿੱਚੋਂ 2-3 ਕਲੀਆਂ ਲਸਣ ਦੀਆਂ ਉਬਾਲ ਦਿਓ, 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਇਹ ਖਾ ਕੇ ਉੱਪਰੋਂ ਇਹ ਲਸਣ ਵਾਲਾ ਦੁੱਧ ਪੀ ਲਓ, ਤਾਂ ਇਹ ਬਹੁਤ ਛੇਤੀ ਆਪਣੇ ਆਰਾਮ ਕਰ ਦਿੰਦਾ ਜੀ ਇਹਦੇ ਵਿੱਚ। ਜਾਂ ਫਿਰ ਤੁਸੀਂ ਉਹਨੇ ਅਜਵਾਇਨ, ਸੁੰਡ ਅਤੇ ਤਿਰਫਲਾ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਲੈ ਸਕਦੇ, ਖਾ ਸਕਦੇ ਹੈਗੇ। ਇਹ ਵੀ ਵਧੀਆ ਚੀਜ਼ ਹੈਗੀ। ਅਤੇ ਗੂਗਲ ਦੀਆਂ ਗੋਲੀਆਂ ਤਾਂ ਮਿਲ ਜਾਂਦੀਆਂ ਜੀ ਬਣੀਆਂ ਬਣਾਈਆਂ, ਗੂਗਲ ਦੀਆਂ ਗੋਲੀਆਂ ਤੁਸੀਂ ਲੈ ਲਿਆ ਕਰੋ, ਉਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਨਹੀਂ ਤਾਂ 10 ਮੂਲ ਜਿਹੜਾ ਹੁੰਦਾ, 10 ਮੂਲ ਦਾ ਪਾਊਡਰ ਇੱਥੇ ਬਣਿਆ ਬਣਾਇਆ ਮਿਲ ਜਾਂਦਾ ਜੀ ਸਟੋਰਾਂ 'ਚ। 10 ਮੂਲ ਕਹਿ ਕੇ ਤੁਸੀਂ ਲੈ ਸਕਦੇ ਹੋ ਇੱਥੇ ਸਟੋਰ 'ਚ। ਉਹਦੀ ਆਪਣੇ 1 ਚਮਚੇ ਜਾਂ 1.5 ਚਮਚੇ ਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ। ਇਹ ਵੀ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ 1 ਕੱਪ ਗਾਜਰਾਂ ਦਾ ਜੂਸ ਦੇ ਵਿੱਚ ਅੱਧਾ ਚਮਚਾ ਸੁੰਡ ਦਾ ਪਾਉਣਾ ਹੈਗਾ ਅਤੇ 2 ਚਮਚੇ ਮਕੋਹ ਦਾ ਰਸ ਇਹ ਲੈ ਲਓ। ਇਹ ਲੱਤਾਂ ਦੇ ਦਰਦ ਵਾਸਤੇ, ਸੋਜੇ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਇਹਦੇ ਪੱਕੇ ਹੋਏ ਕੇਲੇ ਤੁਸੀਂ ਆਪਣੇ ਖਾ ਲਿਆ ਕਰੋ ਜੀ। ਇਹ ਵੀ ਆਪਣੇ ਸੋਜੇ ਵਾਸਤੇ, ਲੱਤਾਂ ਦੇ ਦਰਦ ਵਾਸਤੇ ਵਧੀਆ ਰਹਿੰਦੇ ਹੈਗੇ ਇਹਦੇ ਵਿੱਚ। ਫਿਰ ਪੁਨਰਬਾ ਆਸਬ ਇਹ ਦਵਾਈ ਦਾ ਨਾਮ ਹੈਗਾ ਜੀ, ਪੁਨਰਬਾ ਆਸਬ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ 4 ਚਮਚੇ, ਜਾਂ ਜਿਸ ਤਰ੍ਹਾਂ ਬੋਤਲ ਦੇ ਉੱਤੇ ਲਿਖਿਆ ਹੋਊਗਾ ਉਸ ਤਰ੍ਹਾਂ ਤੁਸੀਂ ਯੂਜ਼ ਕਰ ਲਿਓ। ਨਹੀਂ ਤਾਂ ਇਹਦੇ 4 ਚਮਚੇ ਤੁਸੀਂ ਆਪਣੇ 4 ਚਮਚੇ ਪਾਣੀ ਦੇ ਪਾ ਕੇ ਇਹ ਆਪਣੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਅਤੇ ਫੁੱਲ ਮਖਾਣੇ ਤੁਸੀਂ ਆਪਣੇ ਦੇਸੀ ਘੀ ਮੈਂ ਭੁੰਨ ਕੇ ਉਹ 15-20 ਫੁੱਲ ਮਖਾਣੇ ਖਾ ਸਕਦੇ ਹੈਗੇ ਇਹਦੇ ਵਿੱਚ, ਉਹ ਲੈ ਸਕਦੇ ਹੈਗੇ। ਫਿਰ ਕਿਸ਼ੋਰ ਗੂਗਲ ਦੀਆਂ ਗੋਲੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਜੀ, ਕਿਸ਼ੋਰ ਗੂਗਲ, ਉਹ 2 ਗੋਲੀਆਂ ਸਵੇਰ ਨੂੰ ਅਤੇ 2 ਗੋਲੀਆਂ ਸ਼ਾਮ ਨੂੰ ਇਹ ਖਾ ਲਿਆ ਕਰੋ। ਇਹਦੇ ਨਾਲ ਜਿਹੜੀ ਥਰੀ ਆਪਣੇ ਬਲੱਡ ਦੀ ਸਰਕੂਲੇਸ਼ਨ ਵੀ ਉਹ ਵੀ ਠੀਕ ਹੋ ਜਾਂਦੀ ਹੈ, ਅਤੇ ਆਪਣੇ ਪਿੰਜਣੀਆਂ ਜਿਸ ਤਰ੍ਹਾਂ ਕਹਿੰਦੇ ਕਲਾਉਟ ਹੋ ਗਿਆ ਜਾਂ ਇਹ ਹੋ ਗਿਆ ਉਹ ਹੋ ਗਿਆ, ਪਿੰਜਣੀਆਂ ਦੁਖਦੀਆਂ, ਉਹ ਉਹਨਾਂ ਵਾਸਤੇ ਵੀ ਵਧੀਆ ਚੀਜ਼ ਹੈਗੀ ਜੀ। ਇਹਦੇ ਵਿੱਚੋਂ ਤੁਸੀਂ ਹੋ ਸਕਦਾ ਸਾਰੇ ਵਿਟਾਮਿਨ ਸੀ ਦੀ ਕਮੀ ਹੋਵੇ, ਇਹਦੇ ਵਾਸਤੇ ਤੁਸੀਂ ਨਿੰਬੂ, ਔਲਾ, ਸੰਤਰਾ, ਅਮਰੂਦ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਖਾਓ। ਇਹ ਵੀ ਵਧੀਆ ਚੀਜ਼ ਹੋਊਗੀ ਸਾਰੇ ਵਾਸਤੇ। ਅੱਗੇ ਜਿਹੜੇ ਕਹਿੰਦੇ ਸੀਗੇ ਐਸੀਡਿਟੀ ਵਾਸਤੇ, ਉਹ ਤਾਂ ਐਸੀਡਿਟੀ ਤਾਂ ਸਾਰਿਆਂ ਤੋਂ ਵਧੀਆ ਇਲਾਜ ਹੈ। ਜੇ ਕਹਿੰਦੇ ਬਹੁਤ ਜ਼ਿਆਦਾ ਆਉਂਦਾ, ਉਹ ਤਾਂ ਸਵੇਰ ਨੂੰ ਉੱਠ ਕੇ ਪਾਣੀ ਦਾ ਗਲਾਸ ਪੀ ਕੇ, 1 ਗਲਾਸ ਜਾਂ 2 ਗਲਾਸ ਜਿੰਨਾ ਕੁ ਨਾ ਜੀਅ ਕਰਦਾ ਪੀ ਕੇ, ਆਪਣੇ ਹਲਕਾ ਉਂਗਲੀ ਮਾਰ ਕੇ ਉਹ ਸਾਰੀ ਉਲਟੀ ਕਰਦੇ ਕਰੇ ਜੀ। ਹਫ਼ਤਾ ਕਰਕੇ ਦੇਖੇ ਉਹਨਾਂ ਦਾ ਐਸਿਡ ਆਪਣੇ ਨੋਰਮਲ 'ਤੇ ਆ ਜਾਊਗਾ ਜੀ। ਜਾਂ ਫਿਰ ਤੁਸੀਂ ਆਪਣੇ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਜਿਹੜੀਆਂ ਨਿੰਬ ਦੀਆਂ ਨੰਬੋਲੀਆਂ ਹੁੰਦੀਆਂ, ਉਹ ਤੁਸੀਂ ਪੀ ਕੇ, ਨਿੰਬ ਦੀਆਂ ਨੰਬੋਲੀਆਂ ਦਾ ਉਹ ਪੀ ਕੇ ਤੁਸੀਂ 1 ਚਮਚਾ ਰੋਜ਼ ਖਾਓ। ਜਾਂ ਜੇ ਸਾਬਤ ਨੰਬੋਲੀਆਂ ਅੰਦਾਜ਼ੇ ਨਾਲ ਤੁਹਾਨੂੰ 10 ਕੁ ਨੰਬੋਲੀਆਂ ਰੋਜ਼ ਤੁਸੀਂ ਆਪਣੇ ਖਾ ਸਕਦੇ ਹੈਗੇ, ਇਹ ਵਧੀਆ ਚੀਜ਼ ਹੈਗਾ। ਅਤੇ ਔਲੇ ਦਾ ਰਸ ਇਹਦੇ ਵਿੱਚੋਂ ਵਧੀਆ ਰਹੂਗਾ ਤੁਹਾਨੂੰ, ਔਲੇ ਦਾ ਰਸ ਪੀ ਸਕਦੇ ਹੈਗੇ ਤੁਸੀਂ। ਅਤੇ ਮੂਲੀ ਦਾ ਰਸ ਪੀ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਸਾਰਿਆਂ ਤੋਂ ਵਧੀਆ ਤਾਂ ਜਿਹੜਾ ਰਹਿੰਦਾ ਆਪਣੇ ਘੀਆ, ਜਿਹੜੀ ਲੌਕੀ ਹੁੰਦੀ, ਉਹਦਾ ਜੂਸ ਪੀ ਸਕਦੇ ਹਾਂ। ਜੇ ਸਾਰਿਆਂ ਦੇ ਟੌਪ ਦੇ ਵਿੱਚ ਇਹਦੇ ਹੈਗਾ ਜਿਹੜਾ ਆਪਣੇ ਪੇਠੇ ਦੀ ਮਠਿਆਈ ਆਪਾਂ ਖਾਂਦੇ ਹੈਗੇ, ਉਹ ਜਿਹੜਾ ਪੇਠਾ ਹੁੰਦਾ ਕੱਚਾ, ਉਹ ਚੀਰ ਕੇ ਉਹਨੂੰ ਉਹਦੇ ਵਿੱਚੋਂ ਦੇ ਬੀਜ ਬੂਜ ਜੇ ਕੱਢਦੇ ਨੇ, ਜਿਸ ਤਰ੍ਹਾਂ ਆਪਾਂ ਖਰਬੂਜਾ ਖਾਂਦੇ, ਉਸ ਤਰ੍ਹਾਂ ਉਹ ਤੁਸੀਂ ਉਹਦਾ ਜੂਸ ਕੱਢ ਲੈਣਾ ਹੈਗਾ। ਉਹ ਤੁਸੀਂ 1 ਗਲਾਸ ਜੂਸ ਪੀਓ ਸਵੇਰ ਨੂੰ ਉੱਠ ਕੇ, ਤੁਸੀਂ ਦੇਖਿਓ ਹਫ਼ਤੇ ਵਿੱਚ ਸਾਰਾ ਉਹਨੇ ਜਿਹੜਾ ਐਸਿਡਿਟੀ ਹੈ ਉਹ ਖਤਮ ਹੋ ਜਾਂਦੀ ਹੈ ਇਹਦੇ ਨਾਲ। ਪੇਠੇ ਦੀ ਵਧੀਆ ਚੀਜ਼ ਹੈਗੀ। ਫਿਰ ਰੋਟੀ ਖਾ ਕੇ 2-3 ਲੌਂਗ ਤੁਸੀਂ ਮੂੰਹ ਪਾ ਸਕਦੇ ਹੈਗੇ, ਉਹ ਲੈ ਸਕਦੇ ਹੈਗੇ। ਫਿਰ ਪੇਠੇ ਦੀ ਮਠਿਆਈ ਤੁਸੀਂ ਰੋਟੀ ਤੋਂ ਬਾਅਦ ਖਾ ਸਕਦੇ ਹੈਗੇ, ਉਹ ਵੀ ਵਧੀਆ ਚੀਜ਼ ਹੈਗੀ। ਫਿਰ ਰੋਟੀ ਦੇ ਨਾਲ ਤੁਸੀਂ ਆਪਣੇ ਅਦਰਕ ਲਸਣ ਦੀ ਚਟਨੀ ਬਣਾ ਕੇ ਖਾ ਸਕਦੇ ਹੈਗੇ। ਫਿਰ ਜੇ ਬਣੀ ਦਵਾਈ ਮਿਲਦੀ ਹੈ, ਉਹਦਾ ਨਾਂ ਹੈਗਾ ਜੀ ਅਬਪੀਤੀਕਰ ਚੂਰਨ। ਅਬਪੀਤੀਕਰ ਚੂਰਨ ਹੈ ਜੀ। ਇਹ 1 ਚਮਚਾ ਤੁਸੀਂ ਆਪਣੇ ਨਾਰੀਅਲ ਦੇ ਪਾਣੀ ਨਾਲ ਲੈਣਾ ਹੈਗਾ ਜੀ। ਇਹ ਆਪਣੇ ਸਾਰੀ ਐਸਿਡਿਟੀ ਵਾਸਤੇ ਵਧੀਆ ਠੀਕ ਹੈਗੀ ਹੈ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ ਜੀ। ਜ਼ਰੂਰ, ਥੈਂਕ ਯੂ ਜੀ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਸਰੋਤੇ ਸਨ ਸਾਡੇ ਨਾਲ ਜੁੜਦੇ ਜਗਵੀਰ ਸਿੰਘ ਜੀ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ, ਟਾਈਮ ਕੱਢ ਕੇ ਸਾਡੇ ਨਾਲ ਜੁੜਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।